ਸਾਡੇ ਅੱਜ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਕਾਲ 415 909 0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਇਸ ਮੌਕੇ ਇਹਨਾਂ ਦੇ ਦੋਨਾਂ ਹੀ ਥਾਵਾਂ ਦੇ ਉੱਤੇ ਕੰਮ ਕਰਨ ਵਾਲੇ ਬੰਦਿਆਂ ਦੀ ਜ਼ਰੂਰਤ ਹੈ। ਕਾਲ ਕਰੋ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ ਫਰੈਜ਼ਨੋ ਦੇ ਵਿੱਚ। ਕਾਲ ਅਜੀਤ ਇਟਵਾਲ 559 374 45 41। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਿਸਾਨ ਮੋਰਚੇ ਦੇ ਵੱਡੇ ਆਗੂ ਪੁਲਿਸ ਨੇ ਹਿਰਾਸਤ ਦੇ ਵਿੱਚ ਲਈ, ਕਾਫੀ ਕੁਛ ਜਿਹੜਾ ਵਾਪਰਿਆ। ਹਾਂਜੀ, ਦੇਖੋ ਗੱਲ ਇਹ ਆ ਕਿ ਅੱਜ ਜੋ ਇੱਥੇ ਕਰਨਾਲ ਦੇ ਵਿੱਚ ਹੋਇਆ ਉਹ ਕਾਫੀ ਜਿੱਦਾਂ ਕਹਿ ਲਈਏ ਕਿ ਅਪ ਡਾਊਨ ਵਾਲਾ ਸੀਗਾ। ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਅੱਜ ਹਾਲਾਤ ਕਿਤੇ ਵਿਗੜ ਨਾ ਜਾਣ, ਪਰ ਐਂਡ ਦੇ ਵਿੱਚ ਜੋ ਕਿਸਾਨਾਂ ਦਾ ਗੋਲ ਸੀ ਉਹਨਾਂ ਨੇ ਅਚੀਵ ਕਰ ਲਿਆ ਐਂਡ ਆਫ ਦਾ ਡੇ। ਸੋ ਮਾਮਲਾ ਸ਼ੁਰੂ ਹੁੰਦਾ ਸਵੇਰ ਤੋਂ, ਕਿਉਂਕਿ ਤੁਹਾਨੂੰ ਪਤਾ ਹੀ ਆ ਕੱਲ ਹੀ ਇਹਨਾਂ ਨੇ ਚੁਤਾਰੀ ਲਾ ਦਿੱਤੀ ਸੀ, ਇੰਟਰਨੈਟ ਬੰਦ ਕਰ ਦਿੱਤਾ ਸੀਗਾ। ਬਹੁਤ ਵੱਡੀ ਤਾਦਾਦ ਦੇ ਵਿੱਚ ਪੁਲਿਸ ਨਫਰੀ ਹੀ ਨਹੀਂ, 40 ਕੰਪਨੀਆਂ ਇਹਨਾਂ ਨੇ ਕੇਂਦਰੀ ਫੋਰਸ ਦੀਆਂ ਵੀ ਮੰਗਾਈਆਂ ਹੋਈਆਂ ਸਨ। ਪਰ ਇੱਥੋਂ ਤੀਕ ਕਿ ਰਾਤ ਦੇ ਵਕਤ ਜਿਹੜੇ ਟਰਾਲੇ ਲੰਘ ਰਹੇ ਸੀ ਉੱਥੋਂ, ਉਹਨਾਂ ਨੂੰ ਘੇਰ ਘੇਰ ਕੇ ਜਿਹੜੇ ਲੋਡਡ ਟਰਾਲੇ ਸੀ, ਮੰਨ ਲਓ ਜਿਹਦੇ ਵਿੱਚ ਕੋਈ ਬਜਰੀ ਆ ਜਾਂ ਕੁਛ ਇਸ ਤਰ੍ਹਾਂ ਦਾ ਮਟੀਰੀਅਲ ਆ, ਉਹਨੂੰ ਘੇਰ ਕੇ ਧੱਕੇ ਨਾਲ ਕਿ ਜਾਂ ਤੇ ਤੇਰਾ ਚਲਾਨ ਕੱਟ ਦਿਆਂਗੇ ਤੇ ਜਾਂ ਇੱਦਾਂ ਕਰ ਸ਼ਹਿਰ ਦੇ ਵਿੱਚ ਲੈ ਜਾ। ਤੇ ਉਹਨਾਂ ਨੂੰ ਉੱਥੇ ਜਾ ਕੇ ਇੱਕ ਤਰ੍ਹਾਂ ਨਾਲ ਬੰਧੂਆ ਬਣਾ ਲਿਆ ਕਿ ਭਾਈ ਇੱਥੇ ਰੁਕ ਜਾਓ, ਕੱਲ੍ਹ ਨੂੰ ਆਪਾਂ ਇਹ ਬੈਰੀਕੇਡਿੰਗ ਦਾ ਕੰਮ ਲਵਾਂਗੇ ਤੁਹਾਡੇ ਤੋਂ। ਇਸ ਤਰ੍ਹਾਂ ਦੀ ਵੇਖ ਲਓ ਕਿ ਧੱਕੇਸ਼ਾਹੀ ਹੈ ਇਸ ਸਿਸਟਮ ਦੇ ਵਿੱਚ। ਅਫਸਰਸ਼ਾਹੀ ਇੱਦਾਂ ਕਰਦੀ ਆ ਕਿ ਉਹ ਜਿਹੜੇ ਵੱਡੇ ਟਰਾਲੇ ਲੋਡਡ ਟਰਾਲੇ ਹੋਣਗੇ, ਤੁਹਾਨੂੰ ਪਤਾ ਉਹਨਾਂ ਨੂੰ ਹਿਲਾਉਣਾ ਔਖਾ ਹੋ ਜਾਂਦਾ ਹੈ। ਤਾਂ ਇਹੋ ਜਿਹੀ ਕਰਤੂਤ, ਇਹੋ ਜਿਹੀ ਇਹਨਾਂ ਦੀ ਉੱਥੇ ਸਾਰੀ ਕਾਰਕਰਦਗੀ ਸੀਗੀ। ਖੈਰ ਦਿਨ ਚੜ੍ਹਿਆ, ਦਿਨ ਚੜ੍ਹਦੇ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਲਾਬ, ਜਿਹਨੂੰ ਆਪਾਂ ਕਹਿੰਦੇ ਜਨ ਸਲਾਬ, ਬੰਦਿਆਂ ਦਾ ਹੜ੍ਹ ਆ ਗਿਆ ਹੋਵੇ। ਤਾਂ ਫਿਰ ਜਿਹੜੇ ਥਾਂ ਮਿੱਥੇ ਸੀ ਉੱਥੋਂ ਇਕੱਤਰਤਾ ਹੁੰਦੀ ਹੁੰਦੀ ਐਂਡ ਦੇ ਵਿੱਚ ਅਨਾਜ ਮੰਡੀ 'ਚ ਭਾਰੀ ਇਕੱਠ ਹੋਇਆ। ਔਰ ਕਿਉਂਕਿ ਇਹਨਾਂ ਨੇ ਐਲਾਨ ਕਰ ਦਿੱਤਾ ਸੀ, ਵੈਸੇ ਤਾਂ ਸ਼ਾਇਦ ਕੋਈ ਇੱਕ ਦੋ ਨੇਤਾ ਆਉਂਦੇ, ਗੁਰਨਾਮ ਸਿੰਘ ਚੜੂਨੀ ਦੀ ਕਾਲ ਸੀਗੀ ਦੇਣ ਲਈ ਤਾਂ ਆਪਾਂ ਜੀ ਵੇਖੀਏ, ਪਰ ਜੇ ਇਹਨਾਂ ਨੇ ਇਹ ਨਾ ਕਿਹਾ ਹੁੰਦਾ ਕਿ ਅਸੀਂ ਇਹਨਾਂ ਨੂੰ ਮਿਨੀ ਸੈਕਟਰੀਏਟ ਤੱਕ ਨਹੀਂ ਜਾਣ ਦੇਣਾ, ਤਾਂ ਫਿਰ ਸ਼ਾਇਦ ਮਾਮਲਾ ਇੰਨਾ ਜ਼ਿਆਦਾ ਨਾ ਭਖਦਾ। ਸੋ ਜਦੋਂ ਇਹਨਾਂ ਨੇ ਇੱਕ ਤਰ੍ਹਾਂ ਨਾਲ ਚੈਲੰਜ ਕਰ ਦਿੱਤਾ, ਫਿਰ ਵੱਡੀ ਲੀਡਰਸ਼ਿਪ ਹੈ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ, ਜਿਹਦੇ 'ਚ ਯੋਗੇਂਦਰ ਯਾਦਵ, ਜਿਹਦੇ 'ਚ ਰਾਜੇਵਾਲ ਜੀ, ਜਿਹਦੇ 'ਚ ਦਰਸ਼ਨਪਾਲ ਜੀ, ਮਤਲਬ ਕਿ ਹੋਰ ਇਸ ਤਰ੍ਹਾਂ ਦੇ ਜਿਹੜੇ ਕੁਛ ਹੋਰ ਆਗੂ ਆ, ਵੱਡੇ ਆਗੂ, ਉਹ ਵੀ ਪਹੁੰਚ ਗਏ। ਤਾਂ ਫਿਰ ਜਦੋਂ ਇਸ ਤਰ੍ਹਾਂ ਦੀ ਲੀਡਰਸ਼ਿਪ ਪਹੁੰਚਦੀ ਹੈ, ਤੁਹਾਨੂੰ ਪਤਾ ਹੈ ਕਿ ਜਿਹੜੇ ਕਿਸਾਨ ਕਾਰਕੁਨ ਹੁੰਦੇ ਆ, ਕਿਸਾਨ ਖੁਦ ਹੁੰਦੇ ਆ, ਉਹ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਜਾਂਦੇ ਆ ਕਿ ਸਾਡੇ ਰਹਿਬਰ ਆ ਗਏ ਆ ਭਾਈ, ਸਾਡੀ ਨੁਮਾਇੰਦਗੀ ਕਰਨ ਵਾਲੇ ਨੁਮਾਇੰਦੇ ਆ ਗਏ ਆ, ਹੁਣ ਨਹੀਂ ਲਈਦੇ। ਤਾਂ ਉਸ ਤੋਂ ਬਾਅਦ ਹੋਇਆ ਕਿ ਜਦੋਂ ਇਹਨਾਂ ਨੇ ਵੇਖਿਆ ਕਿ ਤੇ SKM ਵਾਲੇ ਸਾਰੇ ਹੀ ਤੁਰੇ ਫਿਰਦੇ ਆ, ਫਿਰ ਇਹਨਾਂ ਨੇ ਕਾਲ ਕਰ ਲਈ ਪ੍ਰਸ਼ਾਸਨ ਨੇ, ਨਾਲ ਹੀ ਉੱਥੇ DC ਦਫ਼ਤਰ ਆ ਦਾਣਾ ਮੰਡੀ ਦੇ, ਤੇ ਉਹਦੇ 'ਚ ਕਾਲ ਕਰ ਲਈ ਕਿ ਤੁਸੀਂ ਆ ਕੇ 11 ਬੰਦੇ ਜਿਹੜੇ ਮਰਜ਼ੀ, ਮਤਲਬ ਕਿ ਇੱਕ ਆਪਣਾ ਵਫਦ ਬਣਾ ਲਓ, ਜਿਹੜੇ ਮਰਜ਼ੀ 11 ਬੰਦੇ ਆ ਕੇ ਤੇ ਸਾਡੇ ਨਾਲ ਗੱਲ ਕਰ ਲਓ। ਇਸ ਤਰ੍ਹਾਂ ਲੱਗਿਆ ਕਿ ਲਾਓ ਵੀ ਮਾਮਲਾ ਹੁਣ ਨਿਬੜ ਜਾਊਗਾ, ਕਿ ਟੇਬਲ 'ਤੇ ਚੱਲ ਗਿਆ, ਡਾਇਲੋਗ ਹੋਏਗਾ, ਸੰਵਾਦ ਦੇ ਵਿੱਚ ਸ਼ਾਇਦ ਕੋਈ ਹੱਲ ਨਿਕਲ ਆਵੇ। ਪਰ ਇਹ ਇੱਕ ਗੱਲ ਜਿਹੜੀ ਸੀਗੀ ਉਹ ਸਾਫ਼ ਸੀਗੀ ਕਿ ਇੱਥੇ ਮੇਰਾ ਮਤਲਬ ਕਿ ਅੰਦਾਜ਼ਾ ਸੀਗਾ, ਔਰ ਮੇਰਾ ਅੰਦਾਜ਼ਾ ਇਸ ਮਾਮਲੇ ਦੇ ਵਿੱਚ ਨਾ ਤਕਰੀਬਨ ਸਹੀ ਰਹਿੰਦਾ ਕਿ ਗੱਲ ਇਹ ਆ, ਜਿਹੜੀ IS ਲੌਬੀ ਆ ਨਾ, ਉਹ ਸਰਕਾਰ ਤੋਂ ਨਹੀਂ ਸੂਤ ਆਉਂਦੀ, ਉਹ ਤਾਂ ਕੋਰਟ ਤੋਂ ਹੀ ਸੂਤ ਆਉਂਦੀ ਹੈ, ਕੋਰਟ ਤੋਂ ਹੀ ਸੂਤ ਆਉਂਦੀ ਹੈ।
ਸੋ ਇਸ ਕਰਕੇ ਜਿਹੜਾ ਮਤਲਬ ਕਿ ਇਹਦਾ ਹੈਗਾ ਐਸਡੀਐਮ ਦਾ ਉਹੀ ਪੇਚਾ ਫਸਣਾ ਸੀਗਾ ਕਿ ਐਸਡੀਐਮ ਤੇ ਇਹ ਕਹਿੰਦੇ ਨੇ ਕਿ 302 ਦਾ ਮੁਕੱਦਮਾ ਦਰਜ ਕਰ ਦਿਓ, ਮਤਲਬ ਕਿ ਕਤਲ ਦਾ ਮੁਕੱਦਮਾ ਦਰਜ ਕਰ ਦਿਓ, ਤੈਨੂੰ ਡਿਸਮਿਸ ਕਰ ਦਿਓ। ਸੋ ਇਸ ਕਰਕੇ ਇਹ ਤੈਅ ਸੀਗਾ ਕਿ ਇਹਨਾਂ ਨੇ ਉਹ ਕਾਰਵਾਈ ਨਹੀਂ ਕਰਨੀ। ਸੋ ਉਹੀ ਹੋਇਆ। ਉਹਨਾਂ ਨੇ ਆਖਿਆ ਕਿ ਵੇਖੋ ਗੱਲ ਇਹ ਆ ਕਿ ਅਸੀਂ ਮਤਲਬ ਕਿ ਦੂਜੀਆਂ ਮੰਗਾਂ ਤਾਂ ਫਿਰ ਰਹਿ ਕੀ ਜਾਂਦੀਆਂ, ਤੁਹਾਨੂੰ ਪਤਾ ਹੀ ਆ। ਇਹ ਕੁਛ ਕਹਿ ਲਓ ਕਿ ਕੰਪਨਸੇਟ ਕਰਨਾ ਵਾ ਜਿਹੜੇ ਜ਼ਖਮੀ ਨੇ ਜਾਂ ਜਿਹੜਾ ਪੀੜਤ ਪਰਿਵਾਰ ਹੈ ਜਿਨ੍ਹਾਂ ਦਾ ਜੀ ਚਲੇ ਗਿਆ, ਤਾਂ ਉਹ ਕੋਈ ਪ੍ਰਸ਼ਾਸਨ ਵਾਸਤੇ ਕੋਈ ਵੱਡੀ ਅੜਚਨ ਨਹੀਂ ਹੁੰਦੀ। ਉਹਨਾਂ ਨੇ ਪੈਸਾ ਦੇ ਦੇਣਾ ਹੁੰਦਾ। ਆਪਾਂ ਦੇਖਿਆ ਨਾ ਇੱਥੇ ਪੰਜਾਬ ਦੇ ਵਿੱਚ ਹੁਕਮਰਾਨਾਂ ਦੇ ਜਿਹੜੇ ਤਤਕਾਲੀ ਸੀਗੇ, ਉਹਨਾਂ ਦੀਆਂ ਬੱਸਾਂ ਨੇ ਕਿੰਨੇ ਜੀ ਮਾਰੇ, ਤੇ ਉਹ ਪੈਸਾ ਜਿਹੜਾ ਯਕਦਮ ਰੇਂਜ ਕਰ ਲੈਂਦੇ ਸੀਗੇ, ਕੋਈ ਵੱਡੀ ਗੱਲ ਨਹੀਂ ਹੁੰਦੀ, ਉਹਦਾ ਕਰ ਲੈਂਦੇ ਨੇ। ਪਰ ਪੇਚ ਫਸਦਾ ਸੀ ਉੱਥੇ ਜਾ ਕੇ ਹੀ, ਉਸੇ ਗੱਲ ਤੇ ਹੀ ਕਿ ਅਸੀਂ ਉਹਦੇ ਤੇ ਕਾਰਵਾਈ ਨਹੀਂ ਕਰਨੀ। ਸੋ ਲਿਹਾਜ਼ਾ ਇਸ ਕਰਕੇ ਇਹਨਾਂ ਨੇ ਇਹ ਮਾਮਲਾ ਜਿਹੜਾ ਫਿਰ ਫਸਾ ਦਿੱਤਾ ਕਿ ਅਸੀਂ ਉਹਦੇ ਤੇ ਕਾਰਵਾਈ ਨਹੀਂ ਜੀ ਕਰਨੀ। ਤਾਂ ਇਹ ਉੱਥੋਂ ਉੱਠ ਕੇ ਆ ਗਏ ਆ। ਜਿਵੇਂ ਉੱਠ ਕੇ ਆਏ, ਇਹਨਾਂ ਨੇ ਫਿਰ ਆ ਕੇ ਕਿਸਾਨ ਆਗੂਆਂ ਨੇ ਰਾਜੇਵਾਲ ਨੇ ਉੱਥੇ ਕਾਲ ਦਿੱਤੀ ਕਿ ਲਓ ਭਾਈ ਹੁਣ ਆਪਾਂ ਤੁਰਨਾ ਹੈ। ਤੇ ਜਦੋਂ ਫਿਰ ਤੁਰੇ ਆ, ਪਹਿਲਾਂ ਪ੍ਰਸ਼ਾਸਨ ਨੂੰ ਸ਼ਾਇਦ ਇੰਨੀ ਉਮੀਦ ਨਹੀਂ ਹੋਏਗੀ ਕਿ ਅੱਗੇ ਵੀ ਮਾਂ ਪੰਚਾਇਤ ਚੜੂਨੀ ਹੋਰੀ ਕਰ ਲੈਂਦੇ ਨੇ ਤੇ ਚਲੋ ਆਪਦਾ ਬੋਲ ਬਾਲ ਕੇ ਆਪਦਾ ਚਲੋ ਪਾਰ ਹੋ ਜਾਂਦੇ ਆ, ਸਾਨੂੰ ਕੀ ਆ। ਤੇ ਕੱਲ ਜਿਹੜਾ ਇਹਨਾਂ ਦਾ ਸੀਗਾ ਅੰਦਾਜ਼ਾ, ਮੇਰੇ ਖਿਆਲ ਦੇ ਨਾਲ ਉਹ ਅੱਜ ਜਿਹੜਾ ਭੁਲੇਖਾ ਸੀ ਉਹ ਨਿਕਲ ਗਿਆ, ਕਿਉਂਕਿ ਇਕੱਠ ਬੜਾ ਸੀ। ਉਹ ਜਿਵੇਂ ਬਾਹਰਲਾ ਮਤਲਬ ਕਿ ਗੇਟ ਖੁੱਲਿਆ, ਗੇਟ ਵਾਲੀ ਬੈਰੀਕੇਡਿੰਗ ਤੇ ਪਤਾ ਹੀ ਨਹੀਂ ਕਦੋਂ ਉੱਡ ਗਈ, ਇੱਕ ਦੋ ਹੋਰ ਸੀ ਉੱਡ ਗਈਆਂ। ਅਖੀਰ ਤੇ ਮਿਨੀ ਸੈਕਟਰੀਏਟ ਦੇ ਕੋਲ ਜਿਹੜੀ ਤਗੜੀ ਇਹਨਾਂ ਨੇ ਕੀਤੀ ਸੀ ਬੈਰੀਕੇਡਿੰਗ, ਉੱਥੇ ਥੋੜਾ ਜਿਹਾ ਕਹਿ ਲਓ ਕਿ ਅੜਚਨ ਵਾਲਾ ਕੰਮ ਸੀ। ਉੱਥੇ ਇਹਨਾਂ ਨੇ ਬਾਛੜਾ ਕੀਤੀਆਂ। ਉਸ ਤੋਂ ਪਹਿਲਾਂ ਕੁਝ ਵੱਡੇ ਆਗੂ ਇਹਨਾਂ ਨੇ ਅਰੈਸਟ ਕੀਤੇ, ਪਰ ਕਿਉਂਕਿ ਨੌਜਵਾਨ ਬੜਾ ਸੀਗਾ ਉੱਥੇ, ਸੋ ਉਹਨਾਂ ਦਾ ਇੱਕ ਦਬਾਅ ਸੀਗਾ ਕਿ ਕੰਮ ਖਰਾਬ ਨਾ ਹੋ ਜਾਵੇ, ਤਾਂ ਇਹਨਾਂ ਨੇ ਫਿਰ ਨਾਲ ਦੀ ਨਾਲ ਉਹਨਾਂ ਨੂੰ ਰਿਹਾ ਵੀ ਕਰ ਦਿੱਤਾ, ਉਹ ਵੀ ਪਹੁੰਚ ਗਏ। ਤਾਂ ਦੇਰ ਸ਼ਾਮ ਮਤਲਬ ਕਿ ਜਿਹੜਾ ਗੋਲ ਸੀਗਾ ਕਿ ਅਸੀਂ ਮਿਨੀ ਸੈਕਟਰੀਏਟ ਦਾ ਘਿਰਾਓ ਕਰਨਾ, ਉਹ ਅਚੀਵ ਹੋ ਗਿਆ ਤੇ ਉੱਥੇ ਮੋਰਚਾ ਲੱਗ ਗਿਆ। ਪੱਤਰਕਾਰ ਜਾ ਕੇ ਟਕੈਤ ਨੂੰ ਪੁੱਛਦੇ ਕਿ ਹੁਣ ਕੀ ਗੱਲਬਾਤ ਕਰੋਗੇ? ਉਹਨੇ ਕਿਹਾ ਕਾਹਦੀ ਗੱਲ ਹੈ, ਹੁਣ ਤੇ ਅਸੀਂ ਪਹੁੰਚੇ ਆ ਮਸਾਂ, ਹੁਣ ਟੈਂਟ ਟੁੰਟ ਲਾਵਾਂਗੇ, ਰੋਟੀ ਰਾਟੀ ਪਕਾਵਾਂਗੇ, ਖਾਵਾਂਗੇ, ਆਰਾਮ ਕਰਾਂਗੇ, ਹੁਣ ਕੱਲ੍ਹ ਨੂੰ ਵੇਖਾਂਗੇ ਗੱਲਬਾਤ। ਮਤਲਬ ਕਿ ਜਿਹੜੀ ਪ੍ਰਾਪਤੀ ਮੰਨ ਲਈ ਜਾਂਦੀ ਹੈ ਕਿ ਹਾਂ ਭਾਈ ਸਾਡੀ ਮੁੱਢਲੀ ਪ੍ਰਾਪਤੀ ਸਰ ਹੋ ਗਈ ਆ, ਤੇ ਅਗਲੀ ਵੀ ਅਸੀਂ ਛੱਡਾਂਗੇ ਨਹੀਂ। ਕਿਸਾਨ ਇਸੇ ਤਰ੍ਹਾਂ ਹੀ ਚੱਲਦੇ ਆ, ਪੜਾਅ ਦਰ ਪੜਾਅ। ਇਹਨਾਂ ਦੇ ਅੰਦੋਲਨ ਕਿਸਾਨਾਂ ਦੇ ਜੇ ਤੁਸੀਂ ਨੇੜਿਓਂ ਦੇਖੋਗੇ ਨਾ, ਇਹ ਇਹਨਾਂ ਦੀ ਲੀਡਰਸ਼ਿਪ ਨੂੰ ਬਖੂਬੀ ਪਤਾ ਹੁੰਦਾ ਹੈ ਕਿ ਸਾਡੇ ਛੋਟੇ ਗੋਲ ਰਹਿਣਗੇ। ਪਹਿਲਾਂ ਵੱਡੀ ਮੰਗ ਸਿੱਧੀ ਸਰਕਾਰ ਕਦੇ ਵੀ ਨਹੀਂ ਮੰਗਦੀ ਕਿਸਾਨ ਦੀ, ਕਦੇ ਵੀ ਮੰਨਦੀ ਨਹੀਂ ਹੈ, ਚਾਹੇ ਮਜ਼ਦੂਰ ਸੰਗਠਨ ਹੈ ਚਾਹੇ ਕਿਸਾਨ ਹੈ। ਇਹ ਇਸੇ ਤਰ੍ਹਾਂ ਹੀ ਸਰਕਾਰ ਨੂੰ ਝੜਕਾਉਂਦੇ ਆ। ਇਹ ਤਾਂ ਵੱਡੀ ਜੰਗ ਤੇ ਹੁਣ ਐਤਕੀ ਚਲੋ ਆਪਾਂ ਦੇਖੀ ਆ, ਨਹੀਂ ਤਾਂ ਤੁਸੀਂ ਦੇਖਿਆ ਹੋਣਾ ਕਿ ਗੰਨੇ ਵਾਲਾ ਵੀ ਆਪਾਂ ਨੈਗੋਸੀਏਸ਼ਨ ਵਾਲਾ ਵੇਖਿਆ ਨਾ ਕਿ ਕਿਸ ਤਰ੍ਹਾਂ ਹੋਇਆ ਸੀ ਪੰਜਾਬ ਸਰਕਾਰ ਨਾਲ। 400 ਤੋਂ 375 ਇਨ ਦੀ ਐਂਡ ਕਿਹਾ ਕਿ ਸਾਰੇ ਇੰਡੀਆ ਤੋਂ ਵੱਧ ਜੀ, ਦੋਵਾਂ ਪਾਸੇ ਰਹਿ ਗਈ ਨਾ। ਉਹਨਾਂ ਨੇ ਵੀ ਆਪਦਾ ਬਚਾ ਲਿਆ ਤੇ ਕਿਸਾਨਾਂ ਨੇ ਵੀ ਆਖਿਆ ਫਿਰ ਐ ਕਰੋ ਇੰਡੀਆ 'ਚ ਸਾਰਾ 2 ਰੁਪਈਏ ਵੱਧ ਕਰਤਾ ਹਰਿਆਣੇ ਨਾਲ। ਸੋ ਇਸ ਤਰ੍ਹਾਂ ਮਤਲਬ ਕਿ ਪੜਾਅ ਦਰ ਪੜਾਅ ਇਹਨਾਂ ਦੇ ਅੰਦੋਲਨ ਵੱਧਦੇ ਆ। ਜੇ ਤੁਸੀਂ ਇਹਨਾਂ ਨੂੰ ਨੇੜਿਓਂ ਦੇਖੋਗੇ ਕਿ ਉਹਨਾਂ ਦੀਆਂ ਜਿਹੜੀਆਂ ਖਾਸੀਅਤਾਂ ਜਿਹੜੀਆਂ ਹੁੰਦੀਆਂ ਉਹਦੇ 'ਚ ਸੰਜਮ ਠਰਮਾ ਇਸੇ ਤਰ੍ਹਾਂ ਹੀ ਚੱਲਦਾ। ਖੈਰ ਹੁਣ ਦੇਖੋ ਚਲੋ ਇਹ ਤੇ ਅਚੀਵ ਹੋ ਗਿਆ, ਇਹ ਤੇ ਗੱਲ ਹੈਗੀ, ਇਹ ਤਾਂ ਅਪਡੇਸ਼ਨ ਆ। ਇੱਕ ਸੂਚਨਾ ਹੈ ਜਿਹੜੀ ਆਪਾਂ ਦੇ ਦਿੱਤੀ ਆ ਆਪਣੇ ਸਰੋਤਿਆਂ ਨੂੰ। ਹੁਣ ਮਸਲਾ ਜਿਹੜਾ ਅਗਾਂਹ ਦਾ ਕਿ ਅਗਾਂਹ ਕੀ ਹੋਏਗਾ, ਤਾਂ ਮੇਰਾ ਹਾਲੇ ਵੀ ਮੰਨਣਾ ਕਿ ਇਸ ਮਾਮਲੇ ਦੇ ਵਿੱਚ ਐਸਡੀਐਮ ਨੂੰ ਡਿਸਮਿਸ ਕਰਨਾ ਬੜਾ ਔਖਾ, ਤੇ ਜੇ ਕਰ ਦਿੱਤਾ ਗਿਆ ਨਾ ਫਿਰ ਸਮਝੋ ਕਿ ਕਿਸਾਨਾਂ ਦੀ ਇਹ ਬਹੁਤ ਵੱਡੀ ਜਿੱਤ ਹੈ, ਬਹੁਤ ਵੱਡੀ ਜਿੱਤ ਆ। ਦੂਜੀ ਗੱਲ ਹੈ ਜੇ ਉਹਦੇ ਤੇ ਮਾਮਲਾ ਦਰਜ ਵੀ ਕਰ ਦਿੱਤਾ ਜਾਂਦਾ, ਉਹ ਵੀ ਜਿੱਤ ਮੰਨੀ ਜਾਏਗੀ। ਜਾਂ ਉਹਦੇ ਤੇ ਮਹਿਕਮੇ ਦੀ ਕੋਈ ਕਾਰਵਾਈ ਜਿਹੜੀ ਬਣਦੀ ਆ, ਕਿਉਂਕਿ ਪ੍ਰੋਟੋਕਾਲ ਤੇ ਹਰੇਕ ਥਾਂ ਲਾਗੂ ਹੁੰਦਾ ਹੈ ਨਾ, ਹਰੇਕ ਅਫਸਰ ਦਾ ਇੱਕ ਡਿਊਟੀ ਪ੍ਰੋਟੋਕਾਲ ਆ। ਜੇ ਉਹ ਵੀ ਇਨਵੈਸਟੀਗੇਸ਼ਨ ਖੋਲ ਕੇ ਕੋਈ ਰਸਤਾ ਕੱਢਣ ਦਾ ਯਤਨ ਕਰਨਗੇ ਤਾਂ ਦੂਜੀਆਂ ਮੰਗਾਂ ਦੇ ਨਾਲ ਕੁਝ ਇਸ ਤਰ੍ਹਾਂ ਦਾ ਹੱਲ ਨਿਕਲ ਸਕਦਾ। ਪਰ ਇਹ ਤਾਂ ਹੱਲ ਦੇ ਆ ਕਿ ਆਪਾਂ ਆਪਸ਼ਨ ਦੇਖ ਰਹੇ ਹਾਂ ਕਿ ਕੀ ਕੁਝ ਹੋ ਸਕਦਾ ਵਾ। ਪਰੰਤੂ ਖਦਸ਼ਾ ਇੱਕ ਹੋਰ ਵੀ ਆ। ਦੇਖੋ ਜਿਹੜੀ ਗੱਲ ਮੈਂ ਇਸ ਐਂਗਲ ਤੋਂ ਸੋਚਦਾ, ਸ਼ਾਇਦ ਹੋ ਸਕਦਾ ਗਲਤ ਹੋਵੇ ਤੇ ਚਾਹੂੰਗਾ ਵੀ ਕਿ ਗਲਤ ਹੋਵੇ, ਕਿ ਉੱਥੇ ਲੀਡਰਸ਼ਿਪ ਸਾਰੀ ਆ ਗਈ ਆ। ਕਰਨਾਲ ਦੇ ਵਿੱਚ ਲੀਡਰਸ਼ਿਪ ਸਾਰੀ ਆ ਗਈ ਆ, ਮੇਨ ਬੰਦੇ ਉੱਥੇ ਪਹੁੰਚ ਚੁੱਕੇ ਆ, ਇਕੱਠ ਵੀ ਬਹੁਤ ਜ਼ਿਆਦਾ ਹੈ, ਤੇ ਇੱਕ ਥਾਂ ਤੇ ਆ ਉਹ, ਤੇ ਥਾਂ ਕਿਹੜੀ ਹੈ ਜਿੱਥੇ ਸਰਕਾਰ ਹੈ
ਭਾਜਪਾ ਦੀ। ਵੈਸੇ ਤਾਂ ਸਿੰਘੂ ਬਾਰਡਰ ਹੈ, ਜੇ ਆਪਾਂ ਦੇਖੀਏ ਦਿੱਲੀ ਬਾਰਡਰ, ਉੱਥੇ ਵੀ ਸਰਕਾਰ ਤੇ ਹੈਗੀ ਆ, ਮਤਲਬ ਕਿ ਜਿੱਦਾਂ ਲਾ ਲਓ ਹਰਿਆਣੇ ਦੀ ਆ, ਪਰ ਉੱਥੇ ਬੇਅਸਰ ਹੈ। ਇੱਥੇ ਸਿੰਘੂ ਤੋਂ ਦੂਰ ਆ, ਮਤਲਬ ਕਿ ਮੋਰਚਾ ਲੱਗ ਗਿਆ। ਮੋਰਚਾ ਹੁਣ ਜਾਂ ਤਾਂ ਸਟਰੈਂਥ ਜਿਹੜੀ ਉਹ ਦੋ ਥਾਈਂ ਵੰਡੀ ਜਾਏਗੀ, ਤੇ ਜਾਂ ਕਿ ਕੋਈ ਸਰਕਾਰ ਚਾਲ ਨਾ ਚੱਲਦੇ। ਮੇਰਾ ਮੰਨਣਾ ਇਹ ਆ, ਕਿਉਂਕਿ ਬਹੁਤ ਪਾਏਦਾਰ ਲੀਡਰ ਜਿਹੜੇ ਆ ਉੱਥੇ ਪਹੁੰਚੇ ਹੋਏ ਆ, ਸਾਰੇ ਉੱਥੇ ਬੈਠੇ ਆ ਇਸ ਟਾਈਮ। ਖੈਰ ਇਹ ਹੁਣ ਵੇਖਣਾ ਹੋਏਗਾ ਕੀ ਹੁੰਦਾ ਕੀ ਨਹੀਂ ਹੁੰਦਾ, ਵਕਤ ਤੇ ਛੱਡ ਦਿੰਦੇ, ਕੁਛ ਗੱਲਾਂ ਜਿਹੜੀਆਂ ਸਮੇਂ ਤੇ ਛੱਡ ਦੇਣੀਆਂ ਚਾਹੀਦੀਆਂ। ਪਰ ਜਦ ਤੱਕ ਉੱਥੇ ਕਿਸਾਨ ਇੰਨੀ ਵੱਡੀ ਤਾਦਾਦ 'ਚ ਬੈਠੇ ਆ, ਉਦੋਂ ਤੱਕ ਤੇ ਮੇਰੇ ਖਿਆਲ ਦੇ ਨਾਲ ਨਾ ਤਾਂ ਕੋਈ ਲੀਡਰਸ਼ਿਪ ਨੂੰ ਹਿਲਾ ਸਕਦਾ। ਚਲੋ ਇੱਕ ਖਦਸ਼ਾ ਉਹ ਅਲੱਗ ਪ੍ਰਗਟਾ ਦਿੱਤਾ, ਪਰ ਜੋ ਇਸ ਟਾਈਮ ਉੱਥੇ ਹੈ, ਜੋ ਸਾਡੇ ਸਾਹਮਣੇ ਮੌਜੂਦਾ ਤੌਰ ਤੇ ਦ੍ਰਿਸ਼ ਹੈ ਕਿ ਜਿੰਨੀ ਵੱਡੀ ਤਾਦਾਦ ਹੈ ਨੌਜਵਾਨਾਂ ਦੀ, ਜਿੰਨੀ ਉਹ ਤਿਆਰੀ ਨਾਲ ਆਏ ਫਿਰਦੇ ਆ, ਔਰ ਜਿਨ੍ਹਾਂ ਇਹਨਾਂ ਦੇ ਅੰਦਾਜ਼ੇ ਤੋਂ ਵੱਧ ਇਕੱਠ ਹੈ, ਜੇ ਉਹ ਸਟਰੈਂਥ ਬਰਕਰਾਰ ਰਹਿੰਦੀ ਆ, ਇਹ ਮੋਰਚਾ ਇਸੇ ਤਰ੍ਹਾਂ ਕੋਈ 2-4 ਦਿਨ ਚਲਾਉਣਾ ਪੈਂਦਾ ਹੈ, ਤਾਂ ਫਿਰ ਮੇਰੇ ਖਿਆਲ ਦੇ ਨਾਲ ਠੀਕ ਹੋਏਗਾ। ਪਰ ਜੇ ਕਮਜ਼ੋਰ ਕਰਕੇ, ਸਟਰੈਂਥ ਘਟਾ ਕੇ ਕੁਛ ਕਰ ਦਿੱਤਾ ਜਾਂਦਾ, ਤਾਂ ਫਿਰ ਪਤਾ ਨਹੀਂ ਹੈ ਕਿ ਅੱਗੇ ਕੀ ਭਵਿੱਖ ਹੋਏਗਾ। ਸੋ ਬਹਰਹਾਲ ਦੋਵੇਂ ਚੀਜ਼ਾਂ ਹੀ ਆ, ਗੋਲ ਅਚੀਵ ਵੀ ਹੋਇਆ, ਲੀਡਰਸ਼ਿਪ ਇੱਕ ਮਾਮਲੇ ਤੇ ਕਹਿ ਲਓ ਕਿ ਸਫਲਤਾ ਪ੍ਰਾਪਤ ਵੀ ਕਰ ਗਈ ਆ, ਪਰ ਦੂਸਰੇ ਮਾਮਲੇ ਦਾ ਕੀ ਬਣੇਗਾ, ਉਹਦਾ ਕੀ ਹੱਲ ਨਿਕਲੇਗਾ, ਕਿ ਸਰਕਾਰ ਕੋਈ ਚਾਲ ਤੇ ਨਹੀਂ ਖੇਡੇਗੀ, ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਸਮਾਂ ਨਿਸ਼ਚਿਤ ਤੌਰ ਤੇ ਆਪਾਂ ਨੂੰ ਦੇਗਾ। ਜੀ ਜੀ ਬਿਲਕੁਲ, ਸਮਾਂ ਜਵਾਬ ਤਾਂ ਦੇਗਾ, ਪਰ ਦੇਖੋ ਹੁੰਦਾ ਕੀ ਆ। ਸੋ ਇਹ ਵੀ ਇਹਨਾਂ ਦੇ ਵੀ ਧੌਣ 'ਚ ਜਿਹੜਾ ਗੱਡਿਆ ਇਕੱਲਾ ਆ ਬੀਜੇਪੀ ਵਾਲਿਆਂ ਦੇ, ਨਿਕਲਦਾ ਨਹੀਂ ਆ, ਇਹ ਵੀ ਮੰਨਦੇ ਨਹੀਂ ਆ। ਸੀਨੀਅਰ ਕਾਂਗਰਸ ਨੇਤਾ ਰਮਨ ਬਹਿਲ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਨੂੰ ਤੋੜਨ ਤੇ ਜਿਹੜੇ ਆ ਨਵਾਂ ਜ਼ਿਲ੍ਹਾ ਬਣਾਉਣ ਦਾ ਖੁੱਲ੍ਹਾ ਵਿਰੋਧ। ਹਾਂ ਜੀ, ਦੇਖੋ ਇਹਨਾਂ ਦੀ ਰਾਜਨੀਤੀ ਹੁਣ ਜ਼ਿਲ੍ਹੇ ਤੇ ਕਾਫੀ ਜ਼ਿਆਦਾ ਕੇਂਦਰਿਤ ਹੋ ਗਈ ਆ, ਕਿਉਂਕਿ ਇੱਕ ਦੋ ਚੀਜ਼ਾਂ ਹੋਈਆਂ ਨੇ। ਜੇ ਆਪਾਂ ਗੁਜ਼ਸ਼ਤਾ 24 ਤੋਂ 36 ਘੰਟਿਆਂ ਦੇ ਦਰਮਿਆਨ ਵੇਖੀਏ, ਰੰਧਾਵਾ ਬਾਜਵਾ ਜੋੜੀ ਸਮਾਂ ਮੰਗਦੀ ਆ, ਕਹਿੰਦੇ ਆ ਕਿ ਬਟਾਲਾ ਜ਼ਿਲ੍ਹਾ ਬਣਵਾਉਣਾ ਵਾ, ਫਿਰ ਅੱਗੋਂ ਉਹਨਾਂ ਦਾ ਜਵਾਬ ਆਉਂਦਾ। ਤੁਹਾਨੂੰ ਪਤਾ ਹੀ ਹੈ ਨਾ ਕਿ ਅੱਜ ਕੱਲ੍ਹ ਨੀਅਤ ਜਿਹੜੀ ਆ ਉਹ ਸਾਰਿਆਂ ਦੀ ਉਹੋ ਜਿਹੀ ਹੋ ਨਾ ਰਾਜਨੀਤੀ 'ਚ। आधे हल्ले के बाजार में आजकल सब्जियों से ज्यादा लोगों की नीयत खराब हो रही है। तो नीयत राजनीति ਦੇ ਵਿੱਚ ਜਿਹੜੀ ਉਹ ਭਾਂਪ ਲਈ ਜਾਂਦੀ ਆ, ਤੇ ਆਪ ਦੀ ਜਿਹੜੀ ਨੀਅਤ ਹੈ ਉਹ ਆਪ ਦੇ ਹਿਸਾਬ ਕਿਤਾਬ ਦੇ ਨਾਲ ਤੈਅ ਕਰਕੇ ਚਲਾਈ ਜਾਂਦੀ ਆ। ਅੱਛਾ, ਇਹਨਾਂ ਨੇ ਕਹਿ ਦਿੱਤਾ ਕਿ ਬਟਾਲਾ ਤੇ ਆਲਰੇਡੀ ਸਾਡੀ ਪਾਈਪਲਾਈਨ ਦੇ ਵਿੱਚ ਹੈ ਜ਼ਿਲ੍ਹਾ ਬਣਾਉਣ ਵਾਸਤੇ, ਮਾਮਲੇ ਦੀ ਫੂਕ ਨਿਕਲ ਗਈ। ਔਰ ਇਹ ਵੀ ਅੱਜ ਸੁਣਨ ਦੇ ਵਿੱਚ ਆਇਆ, ਜਗਬਾਣੀ ਨੇ ਮੇਰੇ ਖਿਆਲ ਦੇ ਨਾਲ ਜਿਹੜਾ ਇਹਨਾਂ ਦਾ ਡਿਜੀਟਲ ਵਰਜ਼ਨ ਆ ਵੈਬ ਪੋਰਟਲ, ਉਹਦੇ ਤੇ ਇਹਨਾਂ ਨੇ ਖਬਰ ਪਾਈ ਹੋਈ ਆ ਕਿ ਸਾਡੇ ਸੋਰਸਸ ਦੱਸ ਰਹੇ ਆ, ਮੈਂ ਕੋਟ ਕਰ ਰਿਹਾ, ਕਿ ਸਾਡੇ ਸੋਰਸਸ ਦੱਸ ਰਹੇ ਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਜੋ ਵਫਾਦਾਰੀ ਨਿਭਾਈ ਆਪਣੇ ਪੁਰਾਣੇ ਮਿੱਤਰ ਦੇ ਨਾਲ, ਜਿਹਦੇ ਨਾਲ ਫਿਰ ਮੁੜ ਕੇ ਸਿਆਸੀ ਅਦਾਵਤ ਵੀ ਹੋਈ ਸੀਗੀ, ਉਹਨੂੰ 5 ਟਿਕਟਾਂ ਜਿਹੜੀਆਂ ਗੁਰਦਾਸਪੁਰ ਵਾਲੀਆਂ ਦਿੱਤੀਆਂ ਗਈਆਂ ਨੇ। ਤਾਂ ਬਟਾਲਾ ਡੈਫੀਨੇਟਲੀ ਬਾਜਵੇ ਦੇ ਜੇ ਕਹੀਏ ਨਿਸ਼ਾਨੇ ਤੋਂ ਫਿਰ ਬਚੇਗਾ ਨਹੀਂ। ਹਾਲਾਂਕਿ ਉਹ ਤਾਂ ਕਹਿੰਦੇ ਆ ਕਿ ਵੇਖੋ ਪੁਰਾਣੇ ਬਜ਼ੁਰਗਾਂ ਨੂੰ ਮੈਨੂੰ ਤੇ ਜਿੱਥੇ ਮਰਜ਼ੀ ਸਰਦਾਰ ਜੀ ਮੰਜਾ ਢਵਾ ਦੋਗੇ, ਮੈਂ ਤੇ ਉੱਥੇ ਬਹਿ ਜਾਵਾਂਗਾ। ਮਤਲਬ ਜਿਹੜੇ ਮਰਜ਼ੀ ਇਲਾਕੇ ਤੋਂ ਚੋਣ ਲੜਾ ਦਿਓ, ਗੁਰਦਾਸਪੁਰ ਚੋਂ ਜਿਸ ਮਰਜ਼ੀ ਹਲਕੇ ਚੋਂ, ਕੋਈ ਦਿੱਕਤ ਨਹੀਂ ਹੈ। ਪਰ ਲੈ ਦੇ ਕੇ ਬਚਦਾ ਕਿਹੜਾ, ਬਟਾਲਾ ਹੀ ਬਚਦਾ ਹੈ। ਸੋ ਬਟਾਲੇ ਤੇ ਰਾਜਨੀਤੀ ਇਸ ਕਰਕੇ ਵੀ ਹੋ ਰਹੀ ਹੈ। ਹੁਣ ਰਮਨ ਬਹਿਲ ਇਹਨਾਂ ਦੇ ਕਾਫੀ ਵੱਡੇ ਆਗੂ ਆ, ਹੈ ਵੀ ਇਸ ਟਾਈਮ ਵੱਡੇ ਅਹੁਦੇ ਤੇ ਆ, ਤਾਂ ਇਹਨਾਂ ਨੇ ਕਿਤੇ ਨਾ ਕਿਤੇ ਕਹਿ ਲਓ ਕਿ ਫਿਰ ਇੱਕ ਹੋਰ ਨਵਾਂ ਤੀਰ ਚਲਾ ਦਿੱਤਾ ਕਿ ਜਿਹੜੀ ਜੋੜੀ ਆ ਇੱਧਰੋਂ ਬਾਜਵਾ ਤੇ ਰੰਧਾਵਾ ਦੀ, ਉਹ ਕਹਿੰਦੇ ਕਿ ਬਟਾਲਾ ਜ਼ਿਲ੍ਹਾ ਬਣਵਾਉਣ ਵਾਸਤੇ ਜੀ ਸਾਨੂੰ ਸਮਾਂ ਦਿਓ, ਅਸੀਂ ਮੰਗ ਰੱਖਦੇ ਹਾਂ। ਉਹ ਕਹਿੰਦੇ ਕਿ ਆਲਰੇਡੀ ਇਹ ਮਾਮਲਾ ਪਾਈਪਲਾਈਨ 'ਚ ਆ, ਅਸੀਂ ਇਹਨੂੰ ਵਿਚਾਰ ਰਹੇ ਹਾਂ। ਹੁਣ ਬਹਿਲ ਸਾਹਿਬ ਕੀ ਕਹਿ ਰਹੇ ਆ, ਉਹ ਕਹਿੰਦੇ ਆ ਕਿ ਅੱਗੇ ਵੀ ਭਾਈ ਗੁਰਦਾਸਪੁਰ ਜ਼ਿਲ੍ਹੇ ਨੂੰ ਬਹੁਤ ਜ਼ਿਆਦਾ ਤੋੜਿਆ ਮਰੋੜਿਆ ਗਿਆ, ਹੁਣ ਅਸੀਂ ਇਹਦੇ ਹੋਰ ਹਿੱਸਿਆਂ ਨੂੰ ਵੰਡ ਕੇ ਜ਼ਿਲ੍ਹੇ ਨਹੀਂ ਬਣਾ ਸਕਦੇ। ਤੇ ਉਹਨਾਂ ਨੇ ਮਤਲਬ ਕਿ ਕੋਈ ਬਾਰ ਐਸੋਸੀਏਸ਼ਨ ਵੱਲੋਂ ਜ਼ਿਲ੍ਹੇ ਨੂੰ ਬਚਾਉਣ ਲਈ ਜਿਹੜਾ ਸੰਘਰਸ਼ ਕੀਤਾ ਗਿਆ ਜਾ ਰਿਹਾ, ਇਹਦਾ ਮਤਲਬ ਆ ਕਿ ਜੇ ਬਾਰ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਬਚਾਉਣ ਲਈ ਸੰਘਰਸ਼ ਚਾਲੂ ਕਰ ਦਿੱਤਾ ਗਿਆ, ਇਹਦਾ ਮਤਲਬ ਹੈ ਕਿ ਬਟਾਲਾ ਜ਼ਿਲ੍ਹਾ ਆਉਣ ਵਾਲੇ ਦਿਨਾਂ 'ਚ ਅਨਾਉਂਸ ਹੋ ਸਕਦਾ ਹੈ। ਇਹ ਕਿਉਂ, ਇਹ ਤੁਹਾਨੂੰ ਮੈਂ ਦੱਸਦਾ ਬਾਅਦ ਦੇ ਵਿੱਚ। ਅੱਛਾ, ਇਹ ਕੀ ਕਹਿੰਦੇ ਆ, ਇਹ ਕਹਿੰਦੇ ਆ ਜਿਹੜੇ ਬਹਿਲ ਸਾਹਿਬ ਹੈ, ਰਮਨ ਬਹਿਲ ਸਾਹਿਬ,
ਉਹ ਕਹਿੰਦੇ ਆ ਕਿ ਮੌਜੂਦਾ ਢਾਂਚੇ ਵਿੱਚ ਸਾਰੇ ਵਰਗਾਂ ਤੇ ਧਰਮਾਂ ਦੇ ਲੋਕ ਰਹਿੰਦੇ ਆ। ਨਹਿਰਾਂ ਦੇ ਨੈਟਵਰਕ ਸਮੇਤ ਜ਼ਿਲ੍ਹੇ ਦੀ ਭੂਗੋਲਿਕ ਸਥਿਤੀ ਵੀ ਮਜ਼ਬੂਤ ਆ, ਪਰ ਜੇਕਰ ਬਟਾਲਾ ਜ਼ਿਲ੍ਹਾ ਬਣਾ ਦਿੱਤਾ ਗਿਆ ਤਾਂ ਗੁਰਦਾਸਪੁਰ ਜ਼ਿਲ੍ਹੇ ਦਾ ਇਤਿਹਾਸਕ, ਧਾਰਮਿਕ ਤੇ ਭੂਗੋਲਿਕ ਵਜੂਦ ਹੀ ਖਤਮ ਹੋ ਜਾਏਗਾ। ਨਾਲ ਉਹ ਕਹਿੰਦੇ ਆ ਕਿ ਜਿਹੜੀ ਲੀਡਰਸ਼ਿਪ ਵੱਖ-ਵੱਖ ਸਮੇਂ ਤੇ ਇਸ ਜ਼ਿਲ੍ਹੇ ਦੇ ਹੋਏ ਟੁਕੜਿਆਂ ਨੂੰ ਬਚਾਉਣ ਵਿੱਚ ਅਸਫਲ ਰਹੀ ਆ। ਗੱਲ ਕਿੱਥੇ ਲਾ ਰਹੇ ਆਪਣੇ ਸਾਥੀਆਂ ਤੇ ਕਿ ਜਿਹੜੀ ਲੀਡਰਸ਼ਿਪ ਵੱਖ-ਵੱਖ ਸਮੇਂ ਤੇ ਇਸ ਜ਼ਿਲ੍ਹੇ ਦੇ ਹੋਏ ਟੁਕੜਿਆਂ ਨੂੰ ਬਚਾਉਣ ਵਿੱਚ ਅਸਫਲ ਰਹੀ ਹੈ, ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਕਦੇ ਮੁਆਫ ਨਹੀਂ ਕਰਨਗੀਆਂ। ਤੇ ਨਾਲ ਉਹ ਕਹਿੰਦੇ ਆ ਅਮਰਿੰਦਰ ਸਿੰਘ ਨੂੰ ਗੁਜ਼ਾਰਿਸ਼ ਕਰਕੇ ਕਿ ਉਹ ਇਸ ਮਾਮਲੇ ਵਿੱਚ ਖੁਦ ਸੰਜੀਦਗੀ ਵਿਖਾਉਣ ਅਤੇ ਕਿਸੇ ਵੀ ਹਾਲਤ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਹੋਰ ਟੁਕੜੇ ਨਾ ਕਰਨ। ਸੋ ਇਹ ਰਮਨ ਬਹਿਲ ਜੀ ਦਾ ਕਹਿ ਲਓ ਕਿ ਬਹੁਤ ਵੱਡਾ ਸਟੈਂਡ ਆ, ਕਿਉਂਕਿ ਇਹ ਬਹੁਤ ਮਹੱਤਵਪੂਰਨ ਅਹੁਦੇ ਤੇ ਮੌਜੂਦ ਨੇ, SSS ਬੋਰਡ ਦੇ ਚੇਅਰਮੈਨ ਆ। ਹੁਣ ਜਿਹੜਾ ਬਾਰ ਐਸੋਸੀਏਸ਼ਨ ਵਾਲਾ ਸੰਘਰਸ਼ ਹੈ, ਦੇਖੋ ਸਭ ਤੋਂ ਪਹਿਲਾਂ ਇਹੀ ਮੁਖਾਲਫਤ ਕਰਦੇ ਹੁੰਦੇ ਆ ਵਕੀਲ। ਵਕੀਲ ਕੀ ਹੁੰਦਾ ਕਿ ਹੁਣ ਦੇਖੋ ਜੇ ਇੱਕ ਜ਼ਿਲ੍ਹਾ ਹੈ, ਫਰਜ਼ ਕਰੋ ਫਿਰੋਜ਼ਪੁਰ ਜ਼ਿਲ੍ਹਾ ਸੀਗਾ, ਤਾਂ ਫਿਰੋਜ਼ਪੁਰ ਜ਼ਿਲ੍ਹਾ ਦੇਖ ਲਓ ਕਿੱਡਾ ਵੱਡਾ ਬਣ ਜਾਂਦਾ, ਤਾਂ ਉਹਦਾ ਸੈਸ਼ਨ ਕਿੱਥੇ ਬਣੇਗਾ? ਸੈਸ਼ਨ ਜੱਜ ਕਿੱਥੇ ਬੈਠਣਗੇ? ਫਿਰੋਜ਼ਪੁਰ ਦੇ ਵਿੱਚ। ਤੇ ਉਹਨੂੰ ਪਿੰਡ ਕਿਹੜੇ ਲੱਗ ਜਾਣਗੇ? ਹਿਸਾਬ ਲਾ ਲਓ ਆ ਕੰਦੂ ਖੇੜੇ ਤੋਂ ਉੱਤੋਂ ਹੀ ਸ਼ੁਰੂ ਹੋ ਜਾਂਦਾ ਫਿਰੋਜ਼ਪੁਰ, ਤੇ ਉਹ ਗੰਗਾ ਨਗਰ ਦੇ ਨਾਲੋਂ ਘੁੰਮਦਾ 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 ਕਿੱਥੇ ਚੱਲ ਜਾਂਦਾ? ਫਿਰੋਜ਼ਪੁਰ। ਕਦੇ ਨਕਸ਼ਾ ਲੈ ਕੇ ਬੈਠੋ ਤਾਂ ਫਿਰ ਤੁਸੀਂ ਦੇਖੋ ਕਿ ਟੁੱਟੇ ਹੋ ਗਏ ਫਿਰੋਜ਼ਪੁਰ ਦੇ ਵਿੱਚੋਂ ਮੁਕਤਸਰ ਨਿਕਲਿਆ, ਸਾਡੇ ਪਿੰਡ ਫਰੀਦਕੋਟ 'ਚ ਗਏ, ਫਿਰ ਮੁਕਤਸਰ ਤੋਂ ਹੁੰਦੇ ਇੱਧਰ ਨੂੰ ਆ ਗਏ। ਤਾਂ ਫਿਰ ਬਾਅਦ ਦੇ ਵਿੱਚ ਕੀ ਹੋਇਆ ਕਿ ਫਾਜ਼ਿਲਕਾ ਜ਼ਿਲ੍ਹਾ ਅਲੱਗ, ਇੱਕ ਤਰ੍ਹਾਂ ਨਾਲ ਅਲੱਗ ਕਰ ਦਿੱਤਾ ਗਿਆ। ਸੋ ਇਸ ਤਰ੍ਹਾਂ ਇਹ ਕਹਿਣ ਦਾ ਭਾਵ ਇਹ ਆ ਕਿ ਜਦੋਂ ਇਸ ਤਰ੍ਹਾਂ ਕਚਹਿਰੀਆਂ ਜਿਹੜੀਆਂ ਵੰਡੀਆਂ ਜਾਂਦੀਆਂ ਤਾਂ ਸਭ ਤੋਂ ਪਹਿਲਾਂ ਜਿਹੜਾ ਕਹਿ ਲਓ ਕਿ ਪੈਂਦਾ ਵਾ ਅਸਰ ਪੈਂਦਾ ਕਿਸੇ ਵੀ ਡਿਸਟ੍ਰਿਕਟ ਕੋਰਟ 'ਤੇ ਪੈਂਦਾ, ਤਾਂ ਉਹਦਾ ਸਾਰਾ ਮਾਸਰਾ ਜਿਹੜਾ ਹੁੰਦਾ ਨਾ ਵਕੀਲਾਂ ਨੂੰ ਪਤਾ ਹੁੰਦਾ। ਸੋ ਇਸ ਕਰਕੇ ਹਾਲ ਦੀ ਘੜੀ ਵਕੀਲ ਜਿਹੜੇ ਹੁੰਦੇ ਆ ਨਾ ਉਹ ਰੌਲਾ ਪਾਉਂਦੇ ਆ ਸਭ ਤੋਂ ਪਹਿਲਾਂ, ਕਿਉਂਕਿ ਉਹਨਾਂ ਦੇ ਕੇਸ ਕੱਟ ਜਾਂਦੇ ਆ। ਤਾਂ ਜੇ ਵਕੀਲ ਇਸ ਤਰ੍ਹਾਂ ਦਾ ਕੋਈ ਵੀ ਸੰਘਰਸ਼ ਸ਼ੁਰੂ ਕਰਦੇ, ਇਹਦਾ ਮਤਲਬ ਹੈ ਕਿ ਉਹਨਾਂ ਨੂੰ ਪਤਾ ਹੁੰਦਾ ਪੱਕਾ ਕਿ ਅੰਦਰ ਖਾਤੇ ਜ਼ਿਲ੍ਹਾ ਹੈਡਕੁਆਟਰ ਤੋੜਨ ਦੀਆਂ ਤਿਆਰੀਆਂ ਆਰੰਭ ਨੇ। ਤਾਂ ਵੋਟਰਾਂ ਦਾ ਤੁਹਾਨੂੰ ਪਤਾ ਹੀ ਹੈ ਝੁਕਾਅ ਹੋ ਜਾਂਦਾ ਜਦੋਂ ਜ਼ਿਲ੍ਹਾ ਇਸ ਤਰ੍ਹਾਂ ਬਣਾ ਦਿੱਤਾ ਜਾਂਦਾ, ਤਾਂ ਜਿਹੜਾ ਜ਼ਿਲ੍ਹਾ ਬਣਿਆ ਹੁੰਦਾ ਉੱਥੋਂ ਦੇ ਇਲਾਕੇ ਦੀ ਰਾਜਨੀਤੀ ਤੇ ਪ੍ਰਭਾਵਿਤ ਹੁੰਦੀ ਹੈ। ਪਰ ਇਹ ਗਲਤ ਆ। ਇਸ ਟਾਈਮ ਮੈਂ ਕਹਿੰਦਾ ਕਿ ਰਮਨ ਬਹਿਲ, ਚਲੋ ਇਹਨਾਂ ਦੇ ਆਪਣੇ ਮੁਫਾਦ ਹੋਣਗੇ, ਜੇ ਓਵਰਆਲ ਦੇਖੀਏ ਸਾਨੂੰ ਹੋਰ ਜ਼ਿਲ੍ਹਿਆਂ ਦੀ ਜ਼ਰੂਰਤ ਨਹੀਂ ਹੈ। ਮਲੇਰਕੋਟਲੇ ਬਾਰੇ ਵੀ ਮੈਂ ਕਿਹਾ ਸੀਗਾ ਕਿ ਉੱਥੇ ਅਮਰਗੜ੍ਹ ਨਾਲ ਹੈ, ਉੱਥੇ ਸਰਕਾਰੀ ਕਾਲਜ ਦਾ ਹਾਲ ਤੇ ਜਾ ਕੇ ਵੇਖੋ ਕੀ ਆ। ਮਤਲਬ ਕਿ ਜਿਹੜੇ ਸਰਕਾਰੀ ਕਾਲਜ ਉਹ ਤੁਹਾਡੇ ਤੋਂ ਪੂਰੇ ਨਹੀਂ ਚੱਲ ਰਹੇ, ਸਟਾਫ ਤੁਹਾਡਾ ਕਿਤੇ ਵੀ ਪੱਕਾ ਨਹੀਂ ਹੁੰਦਾ, ਕੱਚਿਆਂ ਦਾ ਤੁਸੀਂ ਸ਼ੋਸ਼ਣ ਕਰਦੇ ਹੋ ਜ਼ਿਲ੍ਹਾ ਹੈਡਕੁਆਟਰਾਂ ਦੇ ਵਿੱਚ ਹਮੇਸ਼ਾ। ਤੇ ਇੱਕ ਜ਼ਿਲ੍ਹਾ ਬਣਾਉਣ ਵਾਸਤੇ ਘੱਟੋ ਘੱਟ ਕੋਈ 1000 ਕਰੋੜ ਰੁਪਈਆ ਤੇ ਖਰਚਾ ਆਊਗਾ। ਤੇ ਇਹ ਜ਼ਿਲ੍ਹੇ ਤਾਂ ਫਿਰ ਹੁਣ ਗਾਂ ਛੋਟੇ ਛੋਟੇ ਹੋਰ ਵੀ ਮੰਗਾਂ ਉੱਠਣਗੀਆਂ। ਕਿੰਨੇ ਜ਼ਿਲ੍ਹੇ ਬਣਾ ਦਿੱਤੇ ਆ ਕਿਸੇ ਸਮੇਂ ਜੇ ਤੁਸੀਂ ਹੁਣ, ਚਲੋ ਆਪਾਂ ਇਹਨਾਂ ਤੱਥਾਂ 'ਚ ਬਹੁਤਾ ਨਹੀਂ ਜਾਂਦੇ, ਕਿਸੇ ਸਮੇਂ ਪੰਜਾਬ ਦੀ ਪੁਲਿਸ ਨੂੰ ਇੱਕ IG ਸਾਂਭਦਾ ਸੀ ਮੇਰੇ ਖਿਆਲ ਦੇ ਨਾਲ, ਇੰਸਪੈਕਟਰ ਜਨਰਲ, ਇੱਕ IG। ਅੱਜ ਦੀ ਤਰੀਕ ਦੇ ਵਿੱਚ ਸਾਡੇ ਕੋਲ 30 ਦੇ ਕਰੀਬ DGP ਹੋਏ, DGP ਹੋਣੇ ਆ ਮੇਰੇ ਖਿਆਲ ਦੇ ਨਾਲ 3 ਦਰਜਨ ਦੇ ਕਰੀਬ। DGP ADGP SSP ਕਿੰਨੇ ਹੋਊਗੇ, SP ਕਿੰਨੇ ਹੋਣੇ ਆ ਡਿਵੀਜ਼ਨਾਂ ਦੇ, ਜਾਂ DSP ਇੱਕ ਦੇ 4-4 5-5 ਬੰਦੇ ਹੋਣਗੇ। ਉਹ ਸਭ ਖਰਚੇ ਨੇ, ਕੰਮ ਭਾਵੇਂ ਹੈ ਜਾਂ ਨਹੀਂ ਹੈ। ਸੋ ਆਹ ਹਾਲਤ ਆ ਕਿ ਭਾਈ ਇਸ ਕਰਕੇ ਵਕੀਲਾਂ ਨੇ ਜਿਹੜੀ ਸ਼ੁਰੂਆਤ ਕੀਤੀ, ਇਹਦਾ ਮਤਲਬ ਕਿ ਰਾਜਨੀਤੀ ਦੀ ਅੱਖ ਜਿਹੜੀ ਆ ਉਹ ਇਸ ਨਿਸ਼ਾਨੇ ਤੇ ਹੈਗੀ ਹੈ ਕਿ ਇਹਨੂੰ ਫੁੰਡ ਲਿਆ ਜਾਵੇ। ਪਰ ਉਹਦੀ ਮੁਖਾਲਫਤ ਪਾਰਟੀ ਦੇ ਵਿੱਚੋਂ ਹੀ ਹੋ ਰਹੀ ਆ। ਪਰ ਬਾਜਵਾ ਸਾਹਿਬ ਸਿੱਧੂ ਦੀ ਮੁਖਾਲਫਤ ਕਰਕੇ ਕਾਫੀ ਕੁਝ ਖੱਟਦੇ ਨਜ਼ਰ ਆ ਰਹੇ ਨੇ। ਜੀ 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 ਮੋਦੀ ਦੇ ਇਸ਼ਾਰੇ ਤੇ DAP ਦੀ ਕਿੱਲਤ ਪੈਦਾ ਕਰ ਰਹੇ ਨੇ ਕੈਪਟਨ, ਆਮ ਆਦਮੀ ਪਾਰਟੀ ਦਾ ਇਹ ਦੋਸ਼। ਦੇਖੋ ਇਹ ਨਾ ਅੱਜ ਟ੍ਰਿਬਿਊਨ ਦੇ ਵਿੱਚ ਖਬਰ ਛਪੀ ਸੀ, ਇਹ ਟ੍ਰਿਬਿਊਨ ਪੜ੍ਹਦੇ ਆ ਮੈਨੂੰ ਲੱਗਦਾ ਜ਼ਿਆਦਾ, ਜਿੱਦਾਂ ਇਹ ਟ੍ਰਿਬਿਊਨ ਦੀ ਖਬਰ ਪੜ੍ਹਨ ਉਦਾਂ ਹੀ ਫਿਰ ਇਹ ਪ੍ਰੈਸ ਨੋਟ ਛਾਪ ਦਿੰਦੇ ਨੇ ਉਸ ਤੱਥ ਲੈ ਕੇ। ਤੇ ਕੱਲ ਪ੍ਰੈਸ ਨੋਟ ਦੇ ਵਿੱਚ ਨਾ ਇਹਨਾਂ ਨੇ ਕਹਿ ਲਓ ਕਿ ਇੱਕ ਭੰਬਲ ਭੂਸਾ ਖੜਾ ਕਰ ਦਿੱਤਾ। ਉਹ ਵੀ ਬੜਾ ਇੱਕ ਤਰ੍ਹਾਂ ਨਾਲ ਅਜੀਬੋ ਗਰੀਬ ਜਿਹਾ ਨਾ ਸਿਚੁਏਸ਼ਨ ਸੀਗਾ। ਇਹ ਕਹਿੰਦੇ ਜੀ ਕਿ 7138 ਕਿਡਨੈਪਿੰਗ ਦੇ ਤੇ ਫਰੌਤੀ ਦੇ ਕੇਸ ਨੇ ਤੁਹਾਡੇ ਕਾਰਜਕਾਲ ਦੇ ਵਿੱਚ। ਕੈਪਟਨ ਕਹਿੰਦਾ ਕਿ
ਤੁਹਾਨੂੰ ਜਿਹੜੇ ਚੀਮਾ ਸਾਹਿਬ ਨੇ ਐਲਓ ਵੀ ਕਹਿੰਦੇ ਤੁਹਾਨੂੰ ਧਾਰਾਂ ਦਾ ਹੀ ਨਹੀਂ ਪਤਾ ਹੈਗਾ। ਜੀ ਮੇਰੇ ਕੋਲ ਆ ਜਾਂਦੇ ਮੈਂ ਤੁਹਾਨੂੰ ਸਮਝਾ ਦਿੰਦਾ। ਕੁੱਲ ਸਾਰੇ 38 ਕੇਸ ਆ, ਤੁਸੀਂ 7038 ਬਣਾਈ ਫਿਰਦੇ ਹੋ। ਪਰ ਉਹਦੇ ਵਿੱਚ ਕੀ ਹੈ ਕਿ ਦੋਵੇਂ ਤਰ੍ਹਾਂ ਸੱਚਾ ਉਹ ਵੀ ਇਹਦੇ ਝੂਠੇ ਉਹ ਵੀ ਨਹੀਂ ਹੈ। ਜੀ ਗੱਲ ਕੀ ਆ ਕਿ ਹੁਣ ਦੇਖੋ ਜਿਹੜਾ ਆਰਟੀਕਲ ਆ 359 ਉਹਦੇ ਤੋਂ ਲੈ ਕੇ 377 ਤੱਕ ਇਹੋ ਜਿਹੀਆਂ ਚੀਜ਼ਾਂ ਤੁਰੀਆਂ ਜਾਂਦੀਆਂ ਨੇ ਕਿਡਨੈਪਿੰਗ ਵਾਲੀਆਂ। ਕਿਉਂਕਿ ਜੇ ਕੋਈ ਮੁੰਡਾ ਕਿਸੇ ਦਾ ਵਰਗਲਾ ਕੇ ਲੈ ਗਿਆ, ਬੱਚਾ ਕੋਈ ਜੀ ਫਰਜ਼ ਕਰੋ ਕੋਈ ਵੀ ਬੰਦਾ ਕੋਈ ਸ਼ਖਸ ਆ ਕੋਈ ਵੀ ਕਿੱਤਾ ਕਰਦਾ, ਉਹ ਡਰਾਈਵਰ ਹੈ ਟਰੱਕ ਤੇ ਲਾ ਲਓ, ਤੇ ਉਹ ਚੜਾ ਕੇ ਕਿਸੇ ਨੂੰ ਲੈ ਗਿਆ ਬੱਚੇ ਨੂੰ ਉਹ ਕੰਮ ਕਾਰ ਕਰਾਉਣ ਵਾਸਤੇ। ਉਹ ਵਾਪਸ ਆਇਆ ਬੱਚਾ ਤੇ ਘਰਦਿਆਂ ਨੇ ਚੱਕ ਕੇ ਉਹਦੇ ਤੇ ਪਰਚਾ ਦੇ ਦਿੱਤਾ, ਇਹ ਭਰਮਾ ਕੇ ਲੈ ਗਿਆ। ਇੱਕ ਉਹ ਵੀ ਤੇ ਗਵਾਹ ਵਾਲਾ ਮਾਮਲਾ ਹੀ ਹੈ ਨਾ ਕਿ ਜੇ ਕੋਈ ਕਿਸੇ ਦੀ ਨਾਬਾਲਗ ਬੱਚੀ ਨੂੰ ਉਧਾਲ ਕੇ ਲੈ ਗਿਆ, ਉਹ ਵੀ ਇਸੇ ਤਰ੍ਹਾਂ ਦਾ ਹੀ ਹੈ। ਕਿਸੇ ਨੇ ਕਿਸੇ ਨੂੰ ਚੁੱਕ ਲਿਆ ਬੱਚੇ ਨੂੰ ਤੇ ਉਹਦੇ ਲਈ ਇੱਕ ਰਕਮ ਮੰਗ ਲਈ ਹੈ, ਉਹ ਵੀ ਅਗਵਾ ਹੀ ਹੈ ਜੀ। ਮਤਲਬ ਕਿ ਇਸ ਤਰ੍ਹਾਂ ਹੁਣ ਕਨਫਿਊਜ਼ਨ ਦੇਖੋ ਕਿੱਦਾਂ ਰਾਜਨੀਤੀ ਖੁਦ ਹੀ ਕਨਫਿਊਜ਼ ਹੋ ਜਾਂਦੀ ਕਈ ਵਾਰ ਕਿ ਬਣਦੇ ਉਹ ਮਾਮਲੇ ਇਸੇ ਤਰ੍ਹਾਂ ਦੇ ਆ ਪਰ ਸਾਰੇ ਫਰੌਤੀ ਦੇ ਨੇ। ਮਤਲਬ ਕਿ ਵੱਖ-ਵੱਖ ਕੈਟਾਗਰੀਆਂ ਹੋ ਗਈਆਂ ਇੱਕੋ ਕ੍ਰਾਈਮ ਦੀਆਂ ਕਿ ਵੱਖ-ਵੱਖ ਮੌਕਿਆਂ ਤੇ ਜਦੋਂ ਵੱਖ-ਵੱਖ ਮੰਤਵ ਦੇ ਨਾਲ ਇਹ ਜੁਰਮ ਦਰਾਇਆ ਜਾਂਦਾ ਤਾਂ ਧਾਰਾ ਅਲੱਗ-ਅਲੱਗ ਤੁਰੀ ਜਾਂਦੀ ਹੈ। ਸੋ ਇਸ ਕਰਕੇ ਉਹ ਬਣਦੇ ਤਾਂ ਉਹਨੇ ਕੁ ਹੀ ਆ ਕਿਉਂਕਿ ਐਵਰੇਜ ਇੰਨੇ ਕੁ ਕੇਸ ਦਰਜ ਹੋ ਜਾਂਦੇ ਔਰਤਾਂ ਵਗੈਰਾ ਦੇ ਬੱਚਿਆਂ ਦੇ, ਉਹ ਸਾਰੇ ਇੰਨੇ ਕੁ ਆ। ਪਰ ਫਰੌਤੀ ਵਾਲੇ ਵਾਕਿਆ ਥੋੜ੍ਹੇ ਹੀ ਆ, ਕੋਈ ਜ਼ਿਆਦਾ ਨਹੀਂ ਹੋਣਗੇ। ਖੈਰ ਇਹ ਫਿਰ ਹੁਣ ਤੱਥਾਂ ਦੀ ਜਿਹੜੀ ਲੜਾਈ ਹੈ ਮਤਲਬ ਕਿ ਤੱਥ ਉੱਥੋਂ ਇਕੱਠੇ ਕਰਦੇ ਜਿਵੇਂ ਮੈਂ ਕਿਹਾ ਤਾਂ ਕਈ ਵਾਰ ਜਿਹੜੀ ਇਹਨਾਂ ਦੀ ਹੁੰਦੀ ਆ IT ਟੀਮ ਤੁਹਾਨੂੰ ਪਤਾ ਜਦੋਂ ਤੱਥ ਦਿੰਦੀ ਹੈ ਤਾਂ ਪੂਰੀ ਤਰ੍ਹਾਂ ਉਹ ਖੋਲ੍ਹਦੇ ਨਹੀਂ ਹੈ, ਸੋਰਸ ਨਹੀਂ ਦੱਸਿਆ ਜਾਂਦਾ ਜਾਂ ਇਹ ਚੀਜ਼ਾਂ ਜਿਹੜੀਆਂ ਨੇ ਹੋ ਜਾਂਦੀਆਂ ਤਾਂ ਮੁੜ ਕੇ ਕਨਫਿਊਜ਼ਨ ਬਣ ਜਾਂਦੀ। ਕੱਲ ਭੇੜ ਹੋਇਆ ਇਸ ਮੁੱਦੇ ਤੇ, ਮੈਂ ਤਾਂ ਇਹਦੇ ਤੇ ਥੋੜ੍ਹਾ ਜਿਹਾ ਸਮਾਂ ਜਾਇਆ ਕੀਤਾ, ਜਾਇਆ ਨਹੀਂ ਕੀਤਾ ਲਾਇਆ ਕੀਤਾ ਚਲੋ ਖੈਰ। ਅੱਛਾ ਗੱਲ ਇਹ ਆ ਕਿ ਹੁਣ ਇਹਦੇ ਵਿੱਚ ਜੇ ਵੇਖੀਏ ਖਾਦ ਵਾਲਾ ਮੁੱਦਾ ਗੰਭੀਰ ਹੈ ਵੈਸੇ ਤਾਂ, ਕਿਉਂਕਿ ਜਿਹੜੀ ਟ੍ਰਿਬਿਊਨ ਦੀ ਅੱਜ ਦੀ ਰਿਪੋਰਟ ਆ ਜੇ ਉਹਨੂੰ ਤੁਸੀਂ ਪੜ੍ਹੋਗੇ ਉਹ ਸਾਫ਼ ਤੌਰ ਤੇ 3 ਗੱਲਾਂ ਨੂੰ ਖੋਲ੍ਹਦੇ ਆ ਟ੍ਰਿਬਿਊਨ ਵਾਲੇ। ਉਹ ਕਹਿੰਦੇ ਆ ਇੱਕ ਤੇ ਇਹ ਆ ਕਿ ਪੰਜਾਬ ਗੌਰਮੈਂਟ ਨੇ ਕਿ ਡਿਮਾਂਡ ਬਹੁਤ ਘੱਟ ਕਰਲੀ ਆ, ਮਤਲਬ ਕਿ ਜਿੰਨਾ ਕੋਟਾ ਚਾਹੀਦਾ ਹੈ ਉਹਦੀ ਡਿਮਾਂਡ ਜਿਹੜੀ ਆ ਉਹ ਇਹਨਾਂ ਨੇ ਘੱਟ ਭੇਜੀ ਆ। ਮਤਲਬ ਕਿ ਤੁਸੀਂ ਜਦੋਂ ਡਿਮਾਂਡ ਹੀ ਘੱਟ ਭੇਜੋਗੇ ਤਾਂ ਅਗਲਾ ਕੋਟਾ ਤੁਹਾਨੂੰ ਪੂਰਾ ਕੀ ਭੇਜੂਗਾ। ਤਾਂ ਡਿਮਾਂਡ ਕਿਉਂ ਘੱਟ ਭੇਜੀ ਗਈ ਇਹ ਜਾਣਨ, ਇਹਨਾਂ ਦਾ ਕੰਮ ਜਾਣੇ ਕਿ ਕਦ ਤੋਂ ਡਿਮਾਂਡ ਘੱਟ ਕੀਤੀ ਗਈ ਆ। ਇੱਕ ਮੁੱਦਾ ਇਹਨਾਂ ਨੇ ਇਹੀ ਚੱਕਿਆ। ਦੂਜਾ ਇਹ ਆ ਕਿ ਸਹਿਕਾਰੀ ਜਿਹੜਾ ਆਪਣਾ ਢਾਂਚਾ ਵਾ ਸੁਸਾਇਟੀਆਂ ਵਾਲਾ ਉਹਦੇ ਤੇ ਅੱਗੇ ਕਹਿ ਲਓ ਕਿ ਜ਼ਿੰਮੇਵਾਰੀ ਹੁੰਦੀ ਸੀ ਕਿ 80% ਕੋਟਾ ਉਹਨਾਂ ਨੂੰ ਮਿਲਦਾ ਸੀ, ਉਹਨਾਂ ਨੇ ਵੇਚਣਾ ਵਾ ਤੇ 20% ਆ ਜਿਹੜੇ ਬਾਜ਼ਾਰੂ ਦੁਕਾਨਦਾਰ ਹੁੰਦੇ ਆ ਬਾਜ਼ਾਰਾਂ ਵਾਲੇ ਡੀਲਰ ਜਿਨ੍ਹਾਂ ਨੂੰ ਆਪਾਂ ਆਨੇ ਆ 20% ਕੋਟਾ ਇਹਨਾਂ ਕੋਲ ਜਾਂਦਾ। ਇਸ ਵਾਰੀ ਉਲਟਾ ਹੋ ਰਿਹਾ 50-50 ਦਾ ਮਾਜਰਾ ਹੈ। ਮਤਲਬ ਕਿ ਸਹਿਕਾਰਤਾ ਨੁਕਰੇ ਲੱਗ ਰਹੀ ਹੈ ਤੇ 30% ਉਹਦਾ ਕੋਟਾ ਜਿਹੜਾ ਉਹ ਇਧਰ ਨੂੰ ਸ਼ਿਫਟ ਕੀਤਾ ਜਾ ਰਿਹਾ। ਹੁਣ ਰਹੀ ਤੀਸਰੀ ਗੱਲ ਜਿਹੜੀ ਮਹੱਤਵਪੂਰਨ ਆ ਕਿ ਦੇਖੋ ਕਿਸੇ ਸਮੇਂ ਜਦੋਂ ਕਿਸਾਨ ਸਾਡੇ ਭੈਣ ਭਰਾ ਜਿਹੜੇ ਸੀਗੇ ਉਹ ਟਰੈਕ ਤੇ ਆ ਗਏ, ਰੇਲਵੇ ਟਰੈਕ ਤੇ ਆ ਗਏ ਤਾਂ ਉਸ ਟਾਈਮ ਇੱਕ ਸੰਕਟ ਸੀਗਾ ਕਿ ਬਿਆਈ ਲੇਟ ਹੋਏਗੀ, ਪਰ ਉਦੋਂ ਵੀ ਕੰਮ ਸੰਭਲ ਗਿਆ ਕਿਉਂਕਿ ਉਦੋਂ ਸਾਡੇ ਕੋਲ ਤਕਰੀਬਨ ਦੱਸਦੇ ਆ ਕਿ 3.5 ਤੋਂ 4 ਲੱਖ ਟਨ ਕੋਟਾ ਸੀਗਾ। ਐਤਕੀ ਕੀ ਆ ਕਿ ਉਹ ਕੋਟਾ ਕੁਝ ਕੁ ਹਜ਼ਾਰ ਟਨ ਦਾ, ਮਤਲਬ ਕਿ ਸਾਨੂੰ ਦਰਕਾਰ ਵੀ ਬਹੁਤ ਆ, ਐਤਕੀ ਬਾਜ਼ਾਰ ਵੀ ਖੁੱਲ੍ਹਾ ਹੋ ਗਿਆ ਤੇ ਡਿਮਾਂਡ ਵੀ ਘਟ ਗਈ। ਸੋ ਇਹ ਇਹਨਾਂ ਨੇ ਮੁੱਦੇ ਚੁੱਕੇ ਆ ਕਿ ਅਮਰਿੰਦਰ ਸਿੰਘ ਆ ਜਿਹੜਾ ਉਹ ਮੋਦੀ ਹੋਰਾਂ ਦੇ ਨਾਲ ਰਲ ਕੇ ਇਸ ਸਟੇਟ ਦੇ ਵਿੱਚ ਇਸ ਪ੍ਰਾਂਤ ਦੇ ਵਿੱਚ ਜਾਣ ਬੁੱਝ ਕੇ ਕਹਿ ਲਓ ਕਿ ਕਿੱਲਤ ਪੈਦਾ ਕਰ ਰਿਹਾ। ਸੋ ਕੁੱਲ ਮਜ਼ਮੂਨ ਇਸ ਗੱਲ ਦਾ ਇਹ ਹੈ। ਬਾਕੀ ਹੁਣ ਦੇਖੋ ਗੱਲ ਇਹ ਆ ਕਿ ਪੰਜਾਬ ਸਰਕਾਰ ਕੋਈ ਪ੍ਰੈਸ ਰਿਲੀਜ਼ ਜਾਰੀ ਕਰੇ ਫਿਰ ਹੀ ਆਪਾਂ ਨੂੰ ਪਤਾ ਲੱਗੇਗਾ ਕਿ ਇਹ ਕੀ ਸਟੈਂਡ ਕਰਦੇ ਆ, ਕਿਉਂਕਿ ਇਹ ਜਿਹੜਾ ਇਹਨਾਂ ਦਾ ਪ੍ਰੈਸ ਨੋਟ ਆ ਆਮ ਆਦਮੀ ਪਾਰਟੀ ਦਾ, ਇਹ ਕਹਿੰਦੇ ਕਿ ਸਾਡੇ ਕੋਲ ਜਿਹੜਾ ਖਾਦ ਭੰਡਾਰ ਇਸ ਟਾਈਮ ਹੈ ਉਹ ਸਾਰਾ 75,000 ਟਨ ਦਾ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹ ਮੈਂ ਟ੍ਰਿਬਿਊਨ ਵਾਲੀ ਖਬਰ ਪੜ੍ਹੀ ਸੀ, ਮੈਨੂੰ ਵੀ ਥੋੜ੍ਹਾ ਜਿਹਾ ਇਸ ਕਰਕੇ ਚੇਤਾ ਸੀਗਾ ਕਿ 75,000 ਟਨ ਹੀ ਸਾਡੇ ਕੋਲ ਹੈ। ਐਗਜ਼ੈਕਟ ਫਿਗਰ ਇਹਨਾਂ ਨੇ ਕੋਟ ਕਰ ਦਿੱਤਾ। ਸੋ ਇਹ ਕਹਿੰਦੇ ਆ ਕਿ ਸਾਡੀ ਜਿਹੜੀ ਲਾਗਤ ਆ ਉਹ ਤਕਰੀਬਨ 5 ਲੱਖ ਟਨ ਦੀ ਹੈ, ਜਦ ਕਿ ਡਿਮਾਂਡ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ 1.5 ਲੱਖ ਟਨ ਦੀ। ਬਿਲਕੁਲ ਜਵਾਬ ਦੇਣਾ ਬਣਦਾ। ਦੇਖੋ ਇਹਦੇ ਵਿੱਚ ਫੈਕਟ ਜਿਹੜੇ ਉਹਨਾਂ ਨੇ ਲੈ ਨੇ ਟ੍ਰਿਬਿਊਨ ਤੋਂ ਇਹ ਥੋੜ੍ਹੇ ਬਹੁਤੇ ਚਲੋ ਕੋਈ ਫਰਕ ਰੱਖਦੇ ਹੋ ਸਕਦੇ ਆ ਜੇ ਸਰਕਾਰ ਨਵੇਂ ਫੈਕਟ ਲੈ ਆਵੇ, ਪਰ ਜਿਹੜਾ ਪਿੱਛੇ ਕਾਰਨ ਨਜ਼ਰ ਆ ਰਿਹਾ ਉਹ ਇਸ ਕਰਕੇ ਥੋੜ੍ਹਾ ਜਿਹਾ ਜੋੜ ਕੇ ਜੇ ਆਪਾਂ ਦੇਖੀਏ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵਾਂਗੂ ਜਿਹੜੀ ਇੱਕ ਰਿਪੋਰਟ ਹੋਰ ਬਹੁਤ ਫੇਮਸ ਹੈ
ਉਹ ਆ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ, ਜਿਹਦੇ ਤੋਂ ਬਾਅਦ ਇਹ ਸਾਰੀ ਖੇਡ ਖੇਡੀ ਗਈ ਆਰਡੀਨੈਂਸ ਵਾਲੀ। ਤਾਂ ਉਹਦੇ ਵਿੱਚ ਜਿਹੜੇ ਮੁੱਖ ਸਿਫਾਰਸ਼ੀ ਨੁਕਤੇ ਨੇ, ਉਹਦੇ 'ਚ 6ਵੇਂ ਨੰਬਰ ਦਾ ਨੁਕਤਾ ਇਹੀਓ ਆ, ਜਿਹਨੂੰ ਅਸੀਂ ਬਹੁਤ ਸ਼ਿੱਦਤ ਨਾਲ ਚੁੱਕਦੇ ਰਹੇ ਹਾਂ, ਕਿ ਇੱਕ ਤਾਂ ਕਿ ਜਿਹੜਾ ਖਾਦ ਦਾ ਫਰਟੀਲਾਈਜ਼ਰ ਦਾ ਜਿਹੜਾ ਬਾਜ਼ਾਰ ਆ ਉਹਨੂੰ ਡੀਰੈਗੂਲੇਟ ਕਰ ਦਿਓ, ਔਰ ਦੂਸਰਾ ਹੈ ਕਿ ਜਿਹੜੀ ਸਬਸਿਡੀ ਦਿੰਦੇ ਹੋ ਉਹ ਸਬਸਿਡੀ ਮੁਕਰਰ ਕਰ ਦਿਓ। ਫਰਜ਼ ਕਰੋ ਕਿ ਕਿਸੇ ਕੋਲ 2.5 ਕਿੱਲੇ ਆ, ਉਹਨੂੰ ਉੱਕਾ ਪੁੱਕਾ 7,000 ਰੁਪਈਆ ਫੜਾ ਦਿਓ ਸਾਲ ਦਾ, ਕਿ ਤੂੰ 2.5 ਕਿੱਲਿਆਂ 'ਚ ਪਾ ਭਾਵੇਂ 4 ਗੱਟੇ, ਭਾਵੇਂ ਪਾ 40 ਗੱਟੇ, ਤੈਨੂੰ ਇੰਨੀ ਸਬਸਿਡੀ ਮਿਲਣੀ ਆ। ਤੇ ਇੱਕ ਤੇ ਇਸ ਚੀਜ਼ ਨੂੰ ਤੁਸੀਂ ਇਹਦੇ ਨਾਲ ਜੋੜ ਕੇ ਦੇਖ ਲਿਓ। ਮੈਂ ਬਹੁਤ ਵਾਰੀ ਇਹ ਗੱਲ ਬਹੁਤ ਸਾਰੇ ਮੰਚਾਂ ਤੋਂ ਕਹੀ ਹੈ ਕਿ ਭਾਈ ਕਿਸਾਨ ਆਗੂ ਸੁਣ ਲੈਣ ਕਿ ਤੁਹਾਡਾ ਖਾਦ ਬਾਜ਼ਾਰ ਵੀ ਡੀਰੈਗੂਲੇਟ ਹੋਏਗਾ। ਔਰ ਦੂਜੀ ਚੀਜ਼ ਇਹ ਆ ਕਿ ਇਹਦੇ 'ਚੋਂ ਵੀ ਸਰਕਾਰ ਬਾਹਰ ਜਾਏਗੀ। ਔਰ ਤੀਜੀ ਗੱਲ ਆ ਕਿ ਇਹਦੇ 'ਚ ਵੀ ਮਲਟੀਨੈਸ਼ਨਲ ਕੰਪਨੀਆਂ ਆਨਲਾਈਨ ਵੇਚਣ ਲਈ ਤਿਆਰ ਬੈਠੀਆਂ ਨੇ। ਸੋ ਉਹ ਇਸ ਬਾਜ਼ਾਰ ਤੇ ਆਉਣਗੇ। ਔਰ ਦੂਸਰਾ ਹੈ ਕਿ ਤੁਹਾਡਾ ਸਹਿਕਾਰਤਾ ਢਾਂਚਾ, ਆ ਪਿਛਲੇ ਦਿਨ ਇਹਨਾਂ ਨੇ ਅਮੈਂਡਮੈਂਟ ਕੀਤੀ ਹੈ, ਕਿਸਾਨ ਆਗੂ ਕਿਉਂ ਨਹੀਂ ਆਪਣੇ ਮੰਚਾਂ ਤੋਂ ਇਹ ਗੱਲਾਂ ਕਰ ਰਹੇ, ਮੈਨੂੰ ਸਮਝ ਨਹੀਂ ਆਉਂਦੀ। ਇਹਨਾਂ ਨੇ ਸਹਿਕਾਰਤਾ ਐਕਟ ਨੂੰ ਅਮੈਂਡ ਕਰ ਦਿੱਤਾ ਹੈ। ਤਾਂ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਜਿਹੜੇ ਆਪਾਂ ਕਹਿੰਦੇ ਆ ਕਰੋਨੀ ਕੈਪੀਟਲਿਸਟ ਜਿਹੜੇ ਲੋਕ ਆ, ਹੌਲੀ ਹੌਲੀ ਇਹ ਇਸੇ ਤਰ੍ਹਾਂ ਦੀਆਂ ਦੁਕਾਨਦਾਰੀਆਂ ਆ ਕੇ ਖੋਲ੍ਹ ਲੈਣ ਕਿ ਕਿਸਾਨਾਂ ਨੂੰ ਅਸੀਂ ਜੀ ਸਸਤੇ ਲੋਨ ਦਿੰਦੇ ਆ। ਉਹ ਪਹਿਲਾਂ ਤਾਂ ਦੇ ਦੇਣਗੇ, ਬਾਅਦ ਦੇ ਵਿੱਚ ਕੀ ਕਰਨਗੇ, ਸਸਤੇ ਤੋਂ ਖਸਤੇ ਕਰ ਦੇਣਗੇ। ਜੀ ਜੀ, ਇਹ ਤਾਂ ਇੱਦਾਂ ਹੀ ਲੱਗ ਰਿਹਾ ਮਿੰਟੂ ਜੀ ਵੀ ਫਾਰਮ ਬਿੱਲ ਜੇ ਵਾਪਸ ਲੈਣਗੇ ਤਾਂ ਉਹਦੀ ਥਾਂ ਦੇ ਉੱਤੇ ਕੁਛ ਹੋਰ ਜਿਹੜੀਆਂ ਚੀਜ਼ਾਂ ਆ ਉਹਦੇ ਬਦਲ ਦੇ ਵਿੱਚ ਪਹਿਲਾਂ ਹੀ ਲਿਆ ਕੇ ਰੱਖ ਲੈਣੀਆਂ। ਫਿਰ ਕਦੋਂ ਤੱਕ ਜਿਹੜਾ ਆ ਉਹ ਕਰਦੇ ਜਿਹੜੇ ਉਹ ਰਹਿਣਗੇ। ਸੋ ਇਹ ਤਾਂ ਕਾਫੀ ਜਿਹੜੀ ਅੱਗੇ ਮੁਸ਼ਕਿਲ ਕਿਸਾਨਾਂ ਦੇ ਲਈ ਚੱਲ ਹੀ ਰਹੀ ਆ। ਦਿੱਲੀ ਮੋਰਚੇ ਵਿੱਚ ਔਰਤ ਆਗੂਆਂ ਦੇ ਨਿਸ਼ਾਨੇ 'ਤੇ ਰਹੇ ਭਾਜਪਾ ਆਗੂ ਹਰਜੀਤ ਗਰੇਵਾਲ। ਦੇਖੋ ਹਰਜੀਤ ਗਰੇਵਾਲ, ਮੈਂ ਕਹਿੰਦਾ ਕਿ ਚਲੋ ਆਪਾਂ ਦੇਖਦੇ ਹਾਂ ਕਿ ਕਬੂਦੇ ਬੰਦੇ ਤੇ ਹੁੰਦੇ ਹੀ, ਉਹ ਗਾਏ ਬਗਾਏ ਆਪਾਂ ਨੂੰ ਮਿਲ ਹੀ ਜਾਂਦੇ ਨਾ। ਕਬੂਦੇ ਬੰਦੇ ਪਿੰਡਾਂ ਦੇ ਵਿੱਚ ਆਪਾਂ ਕਹਿ ਦਿੰਦੇ ਯਾਰ ਇਹ ਕੁੰਡ ਬੰਦੇ ਹੀ ਆ, ਪਰ ਗੱਲ ਇਹ ਆ ਕਿ ਇੰਨਾ ਵੀ ਜ਼ਿਆਦਾ ਕੋਈ ਕਬੂਦਾ ਹੋਏਗਾ ਇਹ ਤੇ ਸੱਚਮੁੱਚ ਮੈਂ ਕਹਾਂਗਾ ਕਿ ਸੋਚਿਆ ਹੀ ਨਹੀਂ ਕਿਸੇ ਨੇ। ਚੱਲਦੀ ਇੰਟਰਵਿਊ ਦੇ ਵਿੱਚ ਇੱਕ ਕੁੜੀ ਪੱਤਰਕਾਰ ਜਿਹੜੀ ਹੈ, ਬੀਬੀ ਪੱਤਰਕਾਰ, ਉਹਦੇ ਨਾਲ ਇੰਟਰਵਿਊ ਕਰ ਰਹੀ, ਜਿਸ ਤਰ੍ਹਾਂ ਦਾ ਉਸ ਬੰਦੇ ਨੇ ਵਤੀਰਾ ਅਖਤਿਆਰ ਕੀਤਾ ਵਾ, ਜਿਸ ਤਰੀਕੇ ਨਾਲ ਉਹ ਬੋਲਿਆ, ਮੈਂ ਕਹਿੰਦਾ ਕਿ ਕੋਈ ਸ਼ਬਦ ਹੀ ਹੈ ਨੀਗਾ ਜਿਹੜਾ ਆਪਾਂ ਇਸਤੇਮਾਲ ਕਰਕੇ ਖੰਡਨ ਕਰੀਏ ਕਿ ਇਸ ਤਰ੍ਹਾਂ ਦੀ ਵੀ ਤੁਹਾਡੀ ਅਕਲ ਹੋ ਸਕਦੀ ਆ। ਕਿਉਂਕਿ ਕਿਸੇ ਸਮੇਂ ਬੜਾ ਸੁਲਝਿਆ ਤਰਜਮਾਨ ਗਿਣਿਆ ਜਾਂਦਾ ਸੀ ਭਾਰਤੀ ਜਨਤਾ ਪਾਰਟੀ ਤੇ, ਜਦੋਂ ਅਕਾਲੀਆਂ ਦੀ ਰਲਵੀਂ ਸਰਕਾਰ ਚੱਲਦੀ ਸੀ ਨਾ, ਇਹ ਡਿਬੇਟਾਂ 'ਚ ਆ ਕੇ ਡਿਫੈਂਡ ਕਰਿਆ ਕਰਦੇ ਸੀ ਸਰਕਾਰ ਨੂੰ, ਇੱਕ ਮਨਜੀਤ ਰਾਏ ਤੇ ਇੱਕ ਇਹ ਦੋਨੇ ਹੀ ਸ਼ਖਸ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਹੀ ਰੀਪ੍ਰਜੈਂਟ ਕਰਦੇ ਆ। ਤਾਂ ਬਾਅਦ ਦੇ ਵਿੱਚ ਆ ਜਿਹੜਾ ਤਾਂ ਇਹਨਾਂ ਨੇ ਬਿਲਕੁਲ ਹੀ ਆਪਦੀ ਅਕਲ ਦਾ ਖਿਲਾਰਾ ਹੀ ਪਾ ਲਿਆ। ਤਾਂ ਉਹ ਇਸ ਕਰਕੇ ਫਿਰ ਸਾਂਝੇ ਕਿਸਾਨ ਮੋਰਚੇ ਦੀਆਂ ਜਿਹੜੀਆਂ ਉੱਥੇ ਆਗੂ ਨੇ ਬੀਬੀਆਂ, ਉਹਨਾਂ ਨੇ ਅੱਜ ਕਹਿ ਲਓ ਕਿ ਟੋਕਰੇ ਭਰ ਭਰ ਕੇ ਲਾਹਨਤਾਂ ਪਾਈਆਂ ਨੇ ਗਰੇਵਾਲ ਤੇ ਕਿ ਭਾਈ ਤੂੰ ਕੀ ਕਰਦਾ ਫਿਰਦਾ। ਉਹ ਬਹੁਤ ਮਾੜੀ ਗੱਲ ਆ। ਔਰ ਮੈਂ ਇੱਕ ਚੀਜ਼ ਨੋਟ ਕੀਤੀ ਆ, ਵੇਖੋ ਗੱਲ ਇਹ ਆ, ਕਿਸੇ ਵੱਡੇ ਪੱਤਰਕਾਰ ਨਾਲ ਉਹ ਬੀਬੀ ਜਿਹੜੀ ਅੱਜ ਤੱਕ ਵਾਲੀ, ਉਹਦੀ ਅਸਲ ਵੀਡੀਓ ਵੀ ਆ ਗਈ ਆ ਕਿ ਕੈਮਰਾ ਤੇ ਉਹ ਖੋਣ ਰਹੀ ਆ। ਕਿਸੇ ਮੁੰਡੇ ਨੇ ਵੀਡੀਓ ਬਣਾਈ ਸੀ ਇਸ ਕਰਕੇ ਕਿ ਆ ਜੋ ਕੁਛ ਤੁਸੀਂ ਹੁਣ ਸ਼ੂਟ ਕਰ ਰਹੇ ਹੋ, ਜੇ ਨਾ ਚਲਾਇਆ ਤੇ ਅਸੀਂ ਵੀਡੀਓ ਪਾਵਾਂਗੇ। ਤੇ ਉੱਥੋਂ ਗੱਲ ਵਿਗੜੀ, ਉਹ ਕਿੰਨੀ ਗੱਲ ਬਦਲੀ ਗਈ। ਹਾਲਾਂਕਿ ਚਲੋ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਆ ਕਿ ਚਲੋ ਕੋਈ ਵੀ ਹੈ ਜਰਨਲਿਸਟ, ਕੋਈ ਵੀ ਹੇਠਲੇ ਪੱਧਰ ਤੇ ਚੈਨਲ ਦੀਆਂ ਨੀਤੀਆਂ ਉਹਦੇ ਅਨੁਸਾਰ ਨਹੀਂ ਚੱਲਦੀਆਂ ਹੁੰਦੀਆਂ, ਪਰ ਇਹ ਬੀਬੀਆਂ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਬਦਲਦੀਆਂ ਨੇ ਚੀਜ਼ਾਂ ਨੂੰ। ਇਹਦੇ ਕਰਕੇ ਚਲੋ ਅਕਰੋਸ਼ ਹੁੰਦਾ, ਪਰ ਫਿਰ ਵੀ ਮਿਸਬਿਹੇਵ ਨਹੀਂ ਹੋਣਾ ਚਾਹੀਦਾ, ਚਾਹੇ ਉਹ ਕਿਸੇ ਵੀ ਮੀਡੀਆ ਅਦਾਰੇ ਨਾਲ ਤਾਲੁਕ ਰੱਖਦੀ ਹੈ ਬੀਬੀ। ਅੱਛਾ, ਜੇ ਤੇ ਕਿਸੇ ਵੱਡੀ ਮਤਲਬ ਕਿ ਜਰਨਲਿਸਟ ਜਾਂ ਵੱਡੇ ਜਰਨਲਿਸਟ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਵਾਪਰ ਜੇ, ਫਿਰ ਤਾਂ ਚੰਡੀਗੜ੍ਹ ਬੈਠਾ ਸਾਡਾ ਜਿਹੜਾ ਕਹਿ ਲਓ ਕਿ ਵੱਡੇ ਪੱਤਰਕਾਰਾਂ ਦਾ ਲਾਣਾ, ਪੜ੍ਹੇ ਲਿਖੇ ਜ਼ਿਆਦਾ ਜਿਹੜੇ ਪੱਤਰਕਾਰ ਆ ਉਹ ਵੀ ਉਬਲ ਜਾਂਦੇ ਨੇ, ਬਾਈਕਾਟ ਵੀ ਹੋ ਜਾਂਦੇ ਨੇ, ਪੁਤਲੇ ਵੀ ਸਾੜ ਦਿੱਤੇ ਜਾਂਦੇ ਨੇ। ਇੱਕ ਬੰਦਾ ਉੱਠ ਕੇ ਇੱਕ ਮਤਲਬ ਕਿ ਉਹ ਹੁਣ ਸਾਡੇ ਵਰਗੇ ਤੇ ਛੋਟੇ ਹੁੰਦੇ ਆ ਨਾ ਪੱਤਰਕਾਰਤਾ ਦੇ ਵਿੱਚ, ਜਿਹੜੇ ਮਜ਼ਦੂਰ ਟਾਈਪ ਬੰਦੇ ਆ, ਸਾਡਾ ਕੋਈ ਮੁਕਾਮ ਨਹੀਂ ਹੈ, ਸਾਡੇ ਕੋਲ ਕੋਈ ਬਹੁਤੀਆਂ ਵੱਡੀਆਂ ਡਿਗਰੀਆਂ ਨਹੀਂ ਹੈ। ਉਹ ਕੁੜੀ ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਕਹਿ ਲਓ ਕਿ ਛੋਟੇ ਜਿਹੇ ਪਿੰਡ ਤੋਂ ਗਈ ਹੋਈ ਹੈ, ਉਹ ਆਪਣੇ ਆਪ ਨੂੰ ਸਟੈਬਲਿਸ਼ ਕਰ ਰਹੀ ਹੈ, ਬਹੁਤ ਵਧੀਆ ਜਰਨਲਿਜ਼ਮ ਕਰ ਰਹੀ ਹੈ ਇਸ ਟਾਈਮ। ਪਰ ਅਫਸੋਸ ਦੀ ਗੱਲ ਹੈ ਕਿ ਜਿੱਡੀ ਸ਼ਿੱਦਤ ਦੇ ਨਾਲ, ਹਾਲਾਂਕਿ ਕੁਝ ਮੀਡੀਆ ਅਦਾਰੇ, ਕੁਝ ਪੱਤਰਕਾਰ ਇਸ ਆਵਾਜ਼ ਨੂੰ ਬੁਲੰਦ ਕਰ ਰਹੇ ਨੇ, ਪਰੰਤੂ ਜਿਸ
ਅੰਦਾਜ਼ ਦੇ ਵਿੱਚ ਜਸਰੌਂ ਦੇ ਵਿੱਚ ਵਿਰੋਧ ਹੋਣਾ ਚਾਹੀਦਾ, ਉਹ ਵਿਰੋਧ ਐਤਕੀ ਨਹੀਂ ਦਿਖਿਆ। ਜਿਵੇਂ ਆਪਾਂ ਭਗਵੰਤ ਮਾਨ ਦੀ ਮਿਸਾਲ ਲੈ ਲਈਏ, ਭਗਵੰਤ ਮਾਨ ਜਾਂ ਕਈ ਹੋਰ ਮਾਮਲੇ ਇਸ ਤਰ੍ਹਾਂ ਦੇ ਆ ਕਿ ਜਿੱਥੇ ਲੀਡਰਾਂ ਨੂੰ ਝੁਕਣਾ ਪਿਆ ਬਹੁਤ ਜ਼ਿਆਦਾ ਜਾਂ ਉਹਨਾਂ ਦੀ ਮੁਖਾਲਫਤ ਹੋਈ। ਸੋ ਇਸ ਕਰਕੇ ਮੈਂ ਕਹਿੰਦਾ ਕਿ ਠੀਕ ਹੈ, ਇਹੋ ਜਿਹੇ ਊਤ ਬੰਦੇ ਤੇ ਆਪਣੀ ਅਕਲ ਦਾ ਵਿਖਾਵਾ ਕਰਦੇ ਆ, ਪਰ ਜਰਨਲਿਸਟ ਜਿਹੜੇ ਆ ਉਹ ਕਿਉਂ ਇੱਕ ਭੇਦਭਾਵ ਰੱਖਦੇ ਆ? ਇੱਕ ਛੋਟਾ ਜਿਹਾ ਪੱਤਰਕਾਰ, ਚਾਹੇ ਉਹ ਫੀਲਡ ਦਾ ਪੱਤਰਕਾਰ ਮਤਲਬ ਕਿ ਛੋਟਾ ਸਟਿੰਗਰ ਹੀ ਹੈ, ਜੇ ਉਹਦੇ ਨਾਲ ਧੱਕਾ ਹੁੰਦਾ, ਜੇ ਉਹਦੀ ਕੋਈ ਬੇਇੱਜ਼ਤੀ ਕਰਦਾ ਤਾਂ ਉਦੋਂ ਵੀ ਸਟੈਂਡ ਲੈਣਾ ਬਣਦਾ ਵੱਡੇ ਪੱਤਰਕਾਰਾਂ ਦਾ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਪਹਿਲੂ ਖਾਨ ਕਤਲ ਮਾਮਲੇ ਵਿੱਚ ਮੁਲਜ਼ਮਾਂ ਨੂੰ ਮੁੜ ਸਮਨਿੰਗ। ਹਾਂਜੀ ਦੇਖੋ, ਜਿਹੜਾ ਪਹਿਲੂ ਖਾਨ ਵਾਲਾ ਮਾਮਲਾ ਸੀਗਾ ਨਾ, ਇਹਦੇ ਵਿੱਚ ਸਭ ਨੂੰ ਪਤਾ ਹੀ ਹੈ ਨਾ ਕਿ ਬਰੀ ਹੋ ਗਏ ਸੀਗੇ ਬੰਦੇ, ਬਰੀ ਹੋ ਗਏ ਸਨ ਬੰਦੇ। ਤੇ ਹੁਣ ਹਾਈ ਕੋਰਟ ਦੇ ਵਿੱਚ ਮਾਮਲਾ ਪਿਆ, ਕਿਉਂਕਿ ਕਤਲ ਦਾ ਮਾਮਲਾ ਲੋਅਰ ਕੋਰਟ ਤੇ ਨਹੀਂ ਹੁੰਦਾ, ਉਹ ਜਾਂਦਾ ਹੈ ਸੈਸ਼ਨ ਕੋਰਟ ਤੇ। ਸੈਸ਼ਨ ਕੋਰਟ ਤੇ ਲੱਗੇਗਾ, ਸੈਸ਼ਨ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਉਹਨੂੰ ਚੈਲੰਜ ਕਿੱਥੇ ਹੋਏਗਾ? ਉਹਨੂੰ ਹੋਏਗਾ ਅੱਪਰ ਕੋਰਟ, ਹਾਈ ਕੋਰਟ ਦੇ ਵਿੱਚ, ਉਹਦੇ ਸੁੱਤ ਲਈ ਜਿਹੜੀ ਕੋਰਟ ਹੈ। ਸੋ ਹਾਈ ਕੋਰਟ ਦੇ ਵਿੱਚ ਪਹਿਲੂ ਖਾਨ ਦੇ ਬੇਟੇ ਗਏ ਨੇ, ਕਹਿੰਦੇ ਬੜੀ ਜ਼ਬਰਦਸਤ ਧੱਕੇਸ਼ਾਹੀ ਹੋਈ ਹੈ ਜਨਾਬ, ਬਾਪ ਮਾਰ ਦਿੱਤਾ ਗਿਆ ਤੇ ਮੁੜ ਕੇ ਮੁੰਡਿਆਂ ਤੇ ਵੀ ਪਰਚਾ ਕਰ ਦਿੱਤਾ ਗਿਆ। ਗਊ ਤਸਕਰੀ ਦਾ ਉਹ ਤੇ ਹੋ ਹੀ ਜਾਣਾ ਹੁੰਦਾ, ਸੁਭਾਵਿਕ ਹੈ। ਇਹ ਘਟਨਾ 1 ਅਪ੍ਰੈਲ 2017 ਦੀ ਸੀ, ਜੇ ਤੁਸੀਂ ਨਹੀਂ ਭੁੱਲੇ ਹੋਗੇ ਤਾਂ ਤੁਹਾਨੂੰ ਯਾਦ ਹੋਏਗਾ। ਤਾਂ ਉਸ ਤੋਂ ਬਾਅਦ ਜਿਹੜੇ ਇਹ ਮੁਲਜ਼ਮ ਇਹਨਾਂ ਨੇ ਨਾਮਜ਼ਦ ਕੀਤੇ ਸੀ ਉਹ ਬਰੀ ਹੋ ਗਏ, ਟਰਾਇਲ ਚੱਲਿਆ, ਔਰ ਉਹਦੇ ਵਿੱਚ ਸਭ ਨੂੰ ਪਤਾ ਹੀ ਸੀਗਾ ਕਿ ਕੀ ਹੋਇਆ। ਇੱਕ ਬੀਬੀ ਉੱਠੀ, ਸਾਧਵੀ ਬਾਣੇ 'ਚ ਸੀ, ਉਹਨੇ ਉਹ 3 ਜਾਣਿਆਂ ਨੂੰ ਜਿਹੜੇ ਪਹਿਲਾਂ ਗ੍ਰਿਫਤਾਰ ਕੀਤੇ ਸੀ, ਮੇਰੇ ਖਿਆਲ ਦੇ ਨਾਲ ਇੱਕ ਯਾਦਵ ਸੀ, ਇੱਕ ਕੁਛ ਦਇਆਨੰਦ ਟਾਈਪ ਇਸ ਤਰ੍ਹਾਂ ਦੇ ਕੁਛ ਨਾਮ ਸੀਗੇ, ਤੇ ਉਹਨਾਂ ਨੂੰ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਨਾਂ ਦੀ ਮਤਲਬ ਕਿ ਤਸ਼ਬੀਹ ਦੇ ਦਿੱਤੀ ਸੀ ਕਿ ਉਹਦੇ ਬਰਾਬਰ ਹੀ ਹੈ, ਇਸ ਤਰ੍ਹਾਂ ਘੱਟ ਨੇ। ਫਿਰ ਜਿਹੜੀ CID ਨੇ ਇਨਵੈਸਟੀਗੇਸ਼ਨ ਕੀਤੀ ਸੀਗੀ, ਉਹਦੇ ਤੇ ਸਵਾਲ ਉੱਠੇ ਕਿ ਕਿਸ ਤਰੀਕੇ ਨਾਲ CID ਇੱਕ ਪਾਸਨ ਇਨਵੈਸਟੀਗੇਸ਼ਨ ਕਰਦੀ ਹੈ। ਸੋ ਪਤਾ ਸੀਗਾ, ਪਰ ਫਿਰ ਵੀ ਬਾਵਜੂਦ ਇਸ ਦੇ ਹੁਣ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ, ਦੁਬਾਰਾ ਜਿਹੜੇ ਮੁਲਜ਼ਮਾਨ ਨੇ ਉਹਨਾਂ ਨੂੰ ਸਮਨਿੰਗ ਹੋਈ ਆ, ਤਾਂ ਉਹਨੂੰ ਲੱਗ ਸਕਦਾ ਹੈ, ਆਪਾਂ ਥੋੜ੍ਹਾ ਜਿਹਾ ਸੋਚ ਸਕਦੇ ਹਾਂ ਕਿ ਹਾਈ ਕੋਰਟ ਦੇ ਵਿੱਚ ਹੋ ਸਕਦਾ ਹੈ ਕਿ ਦੁਬਾਰਾ ਤੋਂ ਇਹਨਾਂ ਚੀਜ਼ਾਂ ਨੂੰ ਰਿਵਿਊ ਕੀਤਾ ਜਾਵੇ। ਕਿਉਂਕਿ ਜਦੋਂ ਹੁਣ ਇਹ ਤੱਥ ਹੈ ਜਿਹੜਾ ਮੈਂ ਉਸ ਗਰਾਊਂਡ ਦੇ ਵਿੱਚ ਪੜ੍ਹ ਰਿਹਾ ਸੀਗਾ, ਜੋ ਇਹਨਾਂ ਨੇ ਦਿੱਤਾ ਜਾ ਕੇ, ਉਹ ਇੱਕ ਮਹੱਤਵਪੂਰਨ ਤੱਥ ਆ ਕਿ ਬਾਵਜੂਦ ਇਸ ਦੇ ਕਿ ਚਸ਼ਮਦੀਦਾਂ ਦੀ ਗਵਾਹੀ ਜਿਹੜੀ ਹੈ ਉਹ ਕਾਬਲੇ ਯਕੀਨ ਸੀ, ਪਰ ਟਰਾਇਲ ਕੋਰਟ ਨੇ ਉਸ ਗਵਾਹੀ ਨੂੰ ਖਾਰਜ ਕਰ ਦਿੱਤਾ, ਆਰੋਪੀਆਂ ਨੂੰ ਬਰੀ ਕਰ ਦਿੱਤਾ, ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਮਤਲਬ ਸਭ ਤੋਂ ਵੱਡੀ ਜਿਹੜੀ ਗਵਾਹੀ ਹੁੰਦੀ ਆ ਨਾ, ਜੀ ਜਿਵੇਂ ਆਪਾਂ ਕਿਸੇ ਕਤਲ ਦੇ ਵਿੱਚ ਦੇਖਦੇ ਹਾਂ, ਦਿਨ ਦਾ ਕਤਲ ਹੋਵੇ, ਮੌਕੇ ਦਾ ਗਵਾਹ ਹੋਵੇ, ਤੇ ਖੁਦ ਉਹ ਕੁੱਟਮਾਰ ਦਾ ਜੇ ਸ਼ਿਕਾਰ ਹੋਵੇ, ਤਾਂ ਇਹ ਬਹੁਤ ਘੱਟ ਹੁੰਦਾ ਕਿ ਉਸ ਗਵਾਹੀ ਨੂੰ ਰੱਦ ਕਰ ਦਿੱਤਾ ਜਾਵੇ, ਮੌਕੇ ਦੀ ਗਵਾਹੀ ਨੂੰ, ਕਿ ਜਿਹਦਾ ਖੂਨ ਦਾ ਨਾਲੇ ਰਿਸ਼ਤਾ ਵਾ ਬੰਦੇ ਦੇ ਨਾਲ। ਸੋ ਇਸ ਕਰਕੇ ਇਹ ਜਿਹੜਾ ਦਿੱਤਾ ਜਾ ਰਿਹਾ ਤੱਥ, ਮੈਨੂੰ ਇਹਦੇ 'ਚ ਲੱਗਦਾ ਕਿ ਵਜ਼ਨ ਆ, ਔਰ ਹੋ ਸਕਦਾ ਕਿ ਮਾਮਲਾ ਪਲਟ ਜਾਵੇ। ਦੇਖੋ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਨਾ ਫਿਰ ਬਹੁਤ ਬੇਵੱਸੀ ਹੋ ਜਾਂਦੀ ਹੈ ਇਹਨਾਂ ਲੀਡਰਾਂ ਦੀ, ਇਹਨਾਂ ਤਾਕਤਵਰ ਲੋਕਾਂ ਦੀ, ਇਹਨਾਂ ਤੰਤਰ ਦੇ ਜਿਹੜੇ ਕਹਿ ਲਓ ਕਿ ਗੁੰਡੇ ਟਾਈਪ ਦੇ ਲੋਕ ਹੁੰਦੇ, ਇਹਨਾਂ ਦੀ ਬਹੁਤ ਘੱਟ ਉੱਥੇ ਜਾ ਕੇ ਚੱਲਦੀ ਹੈ। ਸੋ ਹਾਈ ਕੋਰਟ ਇੱਕ ਐਸਾ ਮੁਕਾਮ ਹੈ ਜਿੱਥੋਂ ਥੋੜ੍ਹੀ ਆਪਾਂ ਉਮੀਦ ਕਰ ਸਕਦੇ ਹਾਂ ਕਿ ਸ਼ਾਇਦ ਨਿਆਂ ਮਿਲੇ। ਮੈਂ ਨਹੀਂ ਕਹਿੰਦਾ ਕਿ ਕਿਸੇ ਹਿੰਦੂ ਨੂੰ ਚੱਕ ਕੇ ਬੇਦੋਸ਼ੇ ਨੂੰ ਟੰਗ ਦਿਓ, ਪਰ ਜਿਨ੍ਹਾਂ ਨੇ ਕੁੱਟ-ਕੁੱਟ ਕੇ ਮਾਰਿਆ, ਵੀਡੀਓ 'ਚ ਆਪਾਂ ਵੇਖੇ ਹੀ ਆ ਕਿ ਕੁਛ ਲੋਕ ਤੇ ਕੁੱਟ ਰਹੇ ਸਨ ਨਾ, ਕਿਵੇਂ ਕੁੱਟਿਆ ਗਿਆ ਸੀ। ਅੱਜ ਵੀ ਤੁਸੀਂ ਜਾ ਕੇ ਦੇਖ ਲਓ, ਨੈਟ ਤੇ ਪਈ ਹੋਣੀ ਹੈ। ਤਾਂ ਕੌਣ ਸਨ ਬੰਦੇ ਜਿਨ੍ਹਾਂ ਬੰਦਿਆਂ ਨੇ ਇੱਕ ਬਜ਼ੁਰਗ ਨੂੰ ਬਿਨਾਂ ਹੀ ਗੱਲ ਤੋਂ ਕੁੱਟ-ਕੁੱਟ ਕੇ ਮਾਰ ਦਿੱਤਾ? ਉਹ ਬੰਦੇ ਦੋਸ਼ੀ ਤਾਂ ਹੈ ਨਾ, ਤਾਂ ਉਹ ਦੋਸ਼ੀ ਕੌਣ ਆ? ਘੱਟੋ ਘੱਟ ਉਹ ਲੱਭ ਕੇ ਉਹਨਾਂ ਨੂੰ ਫਿਰ ਸਜ਼ਾ ਤੇ ਦਿਓ ਨਾ, ਜਿਹੜੇ ਮਰਜ਼ੀ ਆ। ਜੀ 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 ਜਾਂਦੇ ਜਾਂਦੇ ਗੱਲ ਕਰ ਲਈਏ, ਓਵੈਸੀ ਨੂੰ ਸੰਤ ਦੀ ਕਿਸੇ ਦੀ ਧਮਕੀ, ਗਰਦਨ ਧੌਣ ਵੱਢ ਦਿਆਂਗੇ। ਹਾਂਜੀ ਦੇਖੋ, ਇਹ ਹੁਣ ਕੰਮ ਚੱਲਣਾ ਜੇ ਯੂਪੀ ਵਾਲਾ, ਤੇ ਇਹ ਪਹਿਲਾਂ ਹੀ ਤੈਅ ਸੀਗਾ। ਆਪਾਂ ਬਿਹਾਰ ਦੀ ਇੱਕ ਮਿਸਾਲ ਦੇਖੀ ਸੀ, ਬੰਗਾਲ ਦੀ ਮਿਸਾਲ ਇੱਕ ਦੇਖੀ ਸੀ ਕਿ ਓਵੈਸੀ ਦਾ ਰੋਲ ਜਿਹੜਾ ਹੈ ਨਾ ਹੁਣ ਕਾਫੀ ਹੱਦ ਤੱਕ ਕਹਿ ਲਓ ਕਿ ਸ਼ੱਕੀ ਰੋਲ ਹੋ ਜਾਂਦਾ ਹੈ। 2-3 ਸੀਟਾਂ ਬਿਹਾਰ 'ਚ, ਪਰ ਬੇੜਾ ਗਰਕ ਕਰ ਦਿੱਤਾ ਇਹਨਾਂ ਦਾ, ਯਾਦਵਾਂ ਦਾ ਜਾਂ ਕਹਿ ਲਓ ਕਾਂਗਰਸ ਦਾ, ਬੇੜੀਆਂ 'ਚ ਵੱਟੇ ਪਾ ਦਿੱਤੇ। 2-3 ਸੀਟਾਂ
ਆਪਾਂ ਕਹਾਂਗੇ ਕਿ ਏਡਾ ਵੱਡਾ ਪ੍ਰਦੇਸ਼ ਯਾਰ ਓਵੇਸੀ ਜੇ ਕੋਈ 2-4 ਸੀਟਾਂ ਲੈ ਗਿਆ ਤਾਂ ਤੁਹਾਡਾ ਢਿੱਡ ਕਿਉਂ ਮੱਚਦਾ ਬਈ। ਪਰ ਉਹਦੇ ਨਾਲ ਕੀ ਹੋਇਆ ਸੀਗਾ ਕਿ ਪੋਲਰਾਈਜੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਐਂਡ ਵਾਲੇ ਦਿਨਾਂ ਦੇ ਵਿੱਚ ਉਹ ਜੰਮ ਕੇ ਹੋਈ। ਤਾਂ ਇਸੇ ਤਰ੍ਹਾਂ ਹੁਣ ਬੰਗਾਲ ਦੇ ਵਿੱਚ ਵੀ ਇਸ ਤਰ੍ਹਾਂ ਆਪਾਂ ਵੇਖਿਆ ਸੀ, ਪਰ ਬੰਗਾਲ ਦੇ ਵਿੱਚ ਰਾਸ਼ਟਰਵਾਦ ਬਨਾਮ ਉਪ ਰਾਸ਼ਟਰਵਾਦ ਹੋ ਗਿਆ ਸੀ। ਹਿੰਦੂ ਮੁਸਲਮਾਨ ਬਾਅਦ ਦੀ ਗੱਲ ਹੋ ਗਈ ਸੀ। ਹਿੰਦੂ ਮੁਸਲਮਾਨ ਉੱਥੇ ਚੱਲਿਆ ਹੀ ਨਹੀਂ, ਹਿੰਦੂ ਮੁਸਲਮਾਨ ਚੱਲਿਆ ਨਹੀਂ। ਇਹ ਇੱਥੇ ਬਹੁਤ ਮਹੱਤਵਪੂਰਨ ਤੱਥ ਸੀਗਾ ਬੰਗਾਲ ਦੀਆਂ ਚੋਣਾਂ 'ਚ। ਜਿਹੜੇ ਕਿਸਾਨ ਲੀਡਰ ਆਏ ਆ ਨਾ ਕਿਤੇ ਤੁਹਾਡੇ ਨਾਲ ਗੱਲਬਾਤ ਕਰਨ, ਉਹ ਤੁਹਾਨੂੰ ਦੱਸ ਦੇਣਗੇ ਕਿ ਉੱਥੇ ਬੰਗਾਲੀ ਅਸਮਿਤਾ ਦਾ ਮਾਮਲਾ ਹੋ ਗਿਆ ਸੈਂਟਰ ਬਨਾਮ ਮਤਲਬ ਕਿ ਜੋ ਇਹ ਲੋਕ ਵਿਚਾਰਧਾਰਾ ਰੱਖ ਕੇ ਚੱਲਦੇ ਨੇ। ਖੈਰ ਜੇ ਆਪਾਂ ਹੁਣ ਵੇਖੀਏ ਤਾਂ ਇੱਥੇ ਇੱਦਾਂ ਹੀ ਚੱਲੂਗਾ ਕੰਮ, ਕਿਉਂਕਿ ਜਿਹੜੇ ਤਪਸਵੀ ਪੀਠਾਧੀਸ਼ਵਰ ਜਿਨ੍ਹਾਂ ਨੂੰ ਜਗਤ ਗੁਰੂ ਪਰਮਹੰਸ ਆਚਾਰੀਆ ਕਿਹਾ ਜਾਂਦਾ ਹੈ, ਉਹਨਾਂ ਨੇ ਕਿਹਾ ਕਿ ਤੂੰ ਬਾਬਰੀ ਦਾ ਰਾਗ ਲਾਪਦਾ ਰਹਿਣਾ। ਇਹ ਇੱਥੇ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੀ ਧਰਮ ਨਗਰੀ ਆ। ਇੱਥੇ ਆ ਕੇ ਜਾਂ ਤਾਂ ਆਪਦੇ ਸ਼ਬਦ ਮਰਿਆਦਕ ਰੱਖੀ, ਰਾਮ ਦੇ ਵਿਸ਼ੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਭੜਕਾਊ ਭਾਸ਼ਣ ਦਿੱਤਾ ਜਾਂ ਗੈਰ ਮਰਿਆਦਕ ਸ਼ਬਦਾਂ ਦਾ ਇਸਤੇਮਾਲ ਕੀਤਾ ਤੇ ਤੇਰੀ ਗਰਦਨ ਲਾਵਾਂਗੀ ਗਰਦਨ। ਇੱਕ ਸਾਧੂ ਕਹਿ ਰਿਹਾ। ਡੈਮੋਕ੍ਰੇਸੀ ਇੰਨੀ ਮਹਾਨ ਆ ਸਾਡੀ ਕਿ ਇੱਕ ਸਾਧੂ ਉੱਠ ਕੇ ਆਪਣੇ ਵਿਚਾਰ ਪ੍ਰਗਟਾ ਰਿਹਾ। ਐ ਕਹਿੰਦਾ ਕਿ ਇੱਥੇ ਸਾਡੇ ਭਗਵਾਨ ਦੀ ਨਗਰੀ ਹੈ, ਤੇਰੀ ਜ਼ਰੂਰਤ ਜੇ ਪਈ ਤੇ ਸਮਝ ਲਾ ਤੇਰੀ ਧੌਣ ਗਈ। ਤੇ ਇੱਕ ਮੁਸਲਮਾਨ ਸੱਜਣ ਵੀ ਬੋਲ ਰਹੇ ਸਨ, ਅਨੀਸ਼ ਖਾਨ ਉਰਫ ਬਬਲੂ। ਇਕੱਲੇ ਮਤਲਬ ਕਿ ਹਿੰਦੂ ਹੀ ਨਹੀਂ, ਮੁਸਲਮਾਨ ਵੀ ਕਹਿ ਰਹੇ ਆ ਕਿ ਗੱਲ ਇਹ ਆ ਮਿੱਤਰਾ ਕਿ ਗੰਗਾ ਜਮਨੀ ਤਹਿਜ਼ੀਬ ਹੈ ਇੱਥੇ, ਤੇ ਤੂੰ ਆ ਕੇ ਤੇ ਐਵੇਂ ਕੰਮ ਖਰਾਬ ਨਾ ਕਰੀ। ਹੁਣ ਕੁਛ ਮੁਸਲਮਾਨ ਤੁਹਾਨੂੰ ਪਤਾ ਹੀ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵੀ ਸਪੋਰਟਰ ਆ, ਉਹ RSS ਦੇ ਵੀ ਸਪੋਰਟਰ ਹੈ, ਉਹਨਾਂ ਦੇ ਨਾਲ ਦੇ ਵੀ ਹੈ ਭਾਈ, ਸਾਰਾ ਕੁਛ ਹੀ ਚੱਲੀ ਜਾਂਦਾ। ਖੈਰ ਓਵੇਸੀ ਲਈ ਮੈਨੂੰ ਲੱਗਦਾ ਕਿ ਰਸਤਾ ਐਤਕੀ ਤੇ ਕਠਿਨ ਹੀ ਆ, ਔਖਾ ਹੀ ਆ, ਕਿਉਂਕਿ ਇੱਕ ਤੇ ਲੋਕ ਸਮਝ ਰਹੇ ਇਸ ਚੀਜ਼ ਨੂੰ। ਦੂਜਾ ਇੱਕ ਹੋਰ ਵੀ ਫੈਕਟ ਆ ਜਿਹਦੀ ਚਰਚਾ ਅੱਗੇ ਆਪਾਂ ਕਰਦੇ ਰਹਾਂਗੇ ਜਿਵੇਂ ਜਿਵੇਂ ਇਲੈਕਸ਼ਨ ਦਾ ਚੱਕਾ ਗਿੜੇਗਾ, ਕਿ ਦੇਖੋ ਇਹਨੇ ਮਤਲਬ ਕਿ ਇਸ ਤਰ੍ਹਾਂ ਦਾ ਉੱਥੇ ਬੰਨ ਨੂੰ ਬੰਨ ਦੇਣਾ ਕਿ ਪੋਲਰਾਈਜੇਸ਼ਨ ਉਹ ਤੇ ਆਸਾਨੀ ਨਾਲ ਕਰ ਜਾਣਗੇ। ਤੇ ਦੂਸਰੇ ਪਾਸੇ ਮੁਸਲਮਾਨਾਂ ਦੀ ਵੋਟ ਜਿਹੜੀ ਆ ਨਾ ਉਹ ਹੁਣ ਬਚਵੀਂ ਮੇਰੇ ਖਿਆਲ ਦੇ ਨਾਲ ਰਹਿੰਦੀ ਵੀ ਨਹੀਂ, ਉਹ ਵੋਟ ਜਿਹੜੀ ਟੁੱਟਵੀਂ ਪੈਂਦੀ ਆ। ਇਸ ਕਰਕੇ ਉਹ ਕੁਝ ਕਾਂਗਰਸ ਨੂੰ ਚੱਲ ਗਈ, ਕੁਝ ਸਮਾਜਵਾਦੀਆਂ ਨੂੰ ਚੱਲ ਗਈ। ਇਸ ਤਰ੍ਹਾਂ ਜਿਹੜੀ ਟੁੱਟਵੀਂ ਵੋਟ ਆ ਉਹ ਵੀ ਬੇਅਸਰ ਹੋ ਜਾਂਦੀ ਹੈ। ਪਰ ਦੂਸਰੇ ਪਾਸੇ ਜੇ ਪੋਲਰਾਈਜੇਸ਼ਨ ਹੁੰਦੀ ਹੈ, ਔਰ ਇੱਕ ਫੈਕਟ ਇਸ ਤੋਂ ਇਲਾਵਾ ਇਹ ਵੀ ਹੈ ਕਿ ਕੁਝ ਮੁਸਲਮਾਨ ਜਿਵੇਂ ਆ ਭਾਈ ਸਾਹਿਬ ਬੋਲ ਰਹੇ ਆ, ਐਤਕੀ ਭਾਈ ਕੁਝ ਮੁਸਲਮਾਨ ਹੈ ਜਿਹੜੇ ਉੱਥੇ ਜਾ ਕੇ ਆਉਂਦੇ ਨੇ, ਕਿਉਂਕਿ ਆਪਾਂ ਤੇ ਗਏ ਨਹੀਂ ਹੈ। ਮੈਨੂੰ ਕੱਲ੍ਹ ਹੀ ਇੱਕ ਵਕੀਲ ਸਾਹਿਬ ਦੱਸ ਰਿਹਾ ਸੀ, ਕਹਿੰਦਾ ਬਿਜਨੌਰ ਇਲਾਕੇ 'ਚ ਗਏ ਸੀ ਅਸੀਂ ਕੰਮ ਕਰ, ਉੱਥੇ ਜਿਹੜੇ ਮੁਸਲਮਾਨ ਬਜ਼ੁਰਗ ਬੈਠੇ ਸਨ ਤੇ ਅਸੀਂ ਐਵੇਂ ਜਿਵੇਂ ਹੁਣ ਪੰਜਾਬੀ ਤੁਹਾਨੂੰ ਪਤਾ ਸਿਆਸੀ ਚਾਸਕ ਹੁੰਦੇ ਆ ਪੰਜਾਬੀ, ਚਾਹੇ ਅਮਰੀਕਾ ਚੱਲ ਜਾਣ ਚਾਹੇ ਅਫਰੀਕਾ ਚੱਲ ਜਾਣ, ਰਾਜਨੀਤੀ 'ਚ ਇੰਟਰਸਟ ਲੈਣੋਂ ਨਹੀਂ ਹਟਦੇ ਕਿਤੇ ਵੀ ਚੱਲ ਜਾਣ। ਸੋ ਉਹ ਕਹਿੰਦਾ ਕਿ ਅਸੀਂ ਆਖਿਆ ਵੀ ਚਲੋ ਪੁੱਛੀਏ, ਇੱਥੇ ਗੱਲਾਂ ਬਾਤੀ ਅਸੀਂ ਪੁੱਛਿਆ ਕਿ ਭਾਈ ਦੁਬਾਰਾ ਕੀ ਵਿਚਾਰ ਆ ਹੁਣ ਸਰਕਾਰ ਬਣਾਉਣ ਦਾ। ਤੇ ਉਹ ਕਹਿੰਦੇ ਉਹਨਾਂ ਨੇ ਬਹੁਤ ਇੱਕ ਹੈਰਾਨ ਕਰਨ ਵਾਲੀ ਸਾਨੂੰ ਗੱਲ ਕਹੀ, ਖੁਦ ਵਕੀਲ ਸਾਹਿਬ ਨੇ ਮੈਨੂੰ ਦੱਸਿਆ, ਕਹਿੰਦੇ ਕਿ ਉਹ ਕਹਿੰਦੇ ਕਿ ਯਾਰ ਅਸੀਂ ਕੀ ਲੈਣਾ ਇੱਥੇ ਇੰਨਾ ਵੀ ਅੱਗੇ ਸਾਡੇ ਇਸ ਏਰੀਏ 'ਚ ਗੁੰਡਾਗਰਦੀ ਪਿੰਡਾਂ ਤੱਕ ਸੀ, ਤੇ ਹੁਣ ਆਹ ਹਾਲ ਆ ਕਿ ਗੁੰਡੇ ਜਿਹੜੇ ਆਪਦੇ ਜਵਾਕਾਂ ਨੂੰ ਲੈ ਕੇ ਤੇ ਬੀਵੀ ਨੂੰ ਲੈ ਕੇ ਥਾਣੇ ਨੂੰ ਤੁਰੇ ਜਾਂਦੇ ਹੁੰਦੇ ਤਖਤੀ ਹੱਥ 'ਚ ਫੜ ਕੇ, ਭਾਈ ਸਾਨੂੰ ਗੋਲੀ ਨਾ ਮਾਰਿਓ ਅਸੀਂ ਸਰੈਂਡਰ ਕਰਨ ਆ ਰਹੇ ਹਾਂ। ਆਹ ਗੱਲਾਂ ਜਿਹੜੀਆਂ ਨੇ ਨਾ, ਦੇਖੋ ਇਹ ਚੀਜ਼ਾਂ ਫੈਕਚੁਅਲੀ ਨੇ ਜਿਹੜੀਆਂ ਇਹ ਚੀਜ਼ਾਂ ਮੈਂ ਉਦੋਂ ਵੀ ਕਿਹਾ ਸੀਗਾ ਕਿ ਠੀਕ ਹੈ ਵੋਟ ਤੇ ਚੋਟ ਯੂਪੀ 'ਚ ਉਹਨਾਂ ਨੂੰ ਰੋਕਣਾ ਕਿਸਾਨਾਂ ਲਈ ਇੱਕ ਪ੍ਰੈਸ਼ਰ ਪੁਆਇੰਟ ਸਾਬਤ ਹੋ ਸਕਦਾ, ਪਰ ਜਿਹੜੀਆਂ ਪਰਸੈਪਸ਼ਨਸ ਬਣੀਆਂ ਨੇ, ਧਾਰਮਿਕ ਜਨੂਨ ਆ, ਇੱਕ ਜੁੜਾਵ ਆ, ਕੁਛ ਚੀਜ਼ਾਂ ਜ਼ਮੀਨੀ ਪੱਧਰ ਦੀਆਂ, ਇਹਨਾਂ ਦਾ ਤੋੜਾ ਲੱਭਣਾ ਤੇ ਇਹਨਾਂ ਦਾ ਕਾਟਵਾਂ ਰੂਪ ਲੱਭਣਾ ਸਿਆਸੀ ਪੈਂਤੜੇ ਦੇ ਤੌਰ ਤੇ ਜੇ ਵੇਖੀਏ ਤਾਂ ਉਹ ਵੀ ਇੱਕ ਚੈਲੰਜ ਹੋਏਗਾ ਕਿਸਾਨ ਧਿਰ ਵਾਸਤੇ ਵੀ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇ ਸਰੋਤਿਓ ਇੱਥੇ ਸਾਡਾ ਇਹਦਾ ਪ੍ਰੋਗਰਾਮ ਸਮਾਪਤ ਹੈ। ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।